ਤੇ ਮੇਰੇ ਨਾਲ ਦੀ ਕੁਰਸੀ ਤੇ ਜਿਹੜੇ ਬਾਈ ਹੁਣੀ ਬੈਠੇ ਆ ਉਹਨਾਂ ਨੂੰ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਆ, ਉਹਦੇ ਤੇ ਬੋਲਦੇ ਆ ਕਿ ਮੈਂ ਨਾ ਤਾਂ ਕੋਈ ਵਿਦਵਾਨ ਆ, ਨਾ ਮੈਂ ਕੋਈ ਬੁਲਾਰਾ, ਨਾ ਮੈਂ ਕੋਈ ਸਿੱਖ ਇਤਿਹਾਸਕਾਰ ਹਾਂ ਜੀ। ਮੈਨੂੰ ਇੱਕ ਸ਼ੌਂਕ ਹੈ ਆਪਣੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦਾ। ਤੇ ਹੁਣ ਜਿਹੜਾ ਸਿੱਖ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ, ਬਾਅਦ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਕਿ ਹਾਂ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਹੈ, ਵੀ ਲਿਖਿਆ ਨਹੀਂ ਹੈ। ਉਹ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਸ ਤਰ੍ਹਾਂ ਲਿਖੀ, ਜਾਂ ਪ੍ਰੋਫੈਸਰ ਇਰਫਾਨ ਹਬੀਬ ਹੋਣਾ ਨੇ ਕਿਸ ਵੇ ਨਾਲ ਇਹ ਗੱਲ ਆਖੀ, ਤੇ ਉਹਦੇ ਬਾਰੇ ਵੀ ਆਪਾਂ ਨਹੀਂ ਕੁਝ ਕਹਿ ਸਕਦੇ। ਠੀਕ ਹੈ ਜੀ। ਤੇ ਪਰ ਹਾਂ ਜਿਵੇਂ ਪੜ੍ਹਿਆ ਇਹ ਜ਼ਰੂਰ ਮਹਿਸੂਸ ਹੋਇਆ ਕਿ ਸਿੱਖਾਂ ਨੇ ਇਤਿਹਾਸ ਇਕੱਲਾ ਬਣਾਇਆ ਨਹੀਂ, ਲਿਖਿਆ ਵੀ ਬਹੁਤ ਆ। ਸਿੱਖਾਂ ਨੇ ਇਤਿਹਾਸ ਬਣਾਇਆ ਵੀ ਬਹੁਤ ਤੇ ਲਿਖਿਆ ਵੀ ਬਹੁਤ। ਹਾਂ, ਉਹ ਜਿੱਦਾਂ ਤੁਸੀਂ ਕਿਹਾ ਕਿ ਸਮੇਂ-ਸਮੇਂ ਤੇ ਉਹ ਇਤਿਹਾਸ ਨੂੰ ਲੁੱਟ ਲਿਆ ਗਿਆ ਤੇ ਉਹ ਸਾਡੇ ਤੱਕ ਪਹੁੰਚਿਆ ਨਹੀਂ। ਅੱਜ ਦੇ ਦਿਨ ਸੋਚੀਏ ਕਿ ਇੱਕ ਜਿਹੜਾ ਬਲਾਤਕਾਰੀ ਦੀ ਕੀ ਸਜ਼ਾ ਸੀਗੀ ਸਿੱਖ ਰਾਜ ਦੇ ਵਿੱਚ। ਸਜ਼ਾ ਬਾਬਾ ਤੇਗਾ ਸਿੰਘ ਉਹਨਾਂ ਨੂੰ ਕਹਿੰਦੇ ਨੇ ਵੀ ਇਹਨੂੰ ਬੰਨ੍ਹ ਕੇ ਅਟਾਰੀ ਦੇ ਬਾਜ਼ਾਰ ਵਿੱਚ ਬਿਠਾ ਦਿਓ ਤੇ ਲੋਕਾਂ ਨੂੰ ਇਹ ਹੁਕਮ ਕਰੋ ਵੀ ਮੇਰਾ ਹੁਕਮ ਹੈ, ਇਹਦੇ ਰੋਜ਼ 10-10 ਜੁੱਤੀਆਂ ਮਾਰ ਕੇ ਲੰਘਣ ਜਿਹੜਾ ਵੀ ਲੰਘੇ। ਤੇ ਬਾਬਾ ਤੇਗਾ ਸਿੰਘ ਲਿਖਦਾ ਵੀ 2 ਦਿਨ ਤੱਕ ਇਹ ਕੁਛ ਹੁੰਦਾ ਰਿਹਾ, ਵੀ ਉਹਦੇ 10-10 ਜੁੱਤੀਆਂ ਮਾਰ ਕੇ ਲੰਘਦੇ ਰਹੇ। ਕਹਿੰਦੇ ਫਿਰ ਹਾਰ ਕੇ ਸਰਦਾਰ ਨੇ 2 ਦਿਨਾਂ ਬਾਅਦ ਖੁਦ ਹੀ ਕਿਹਾ ਕਿ ਨਹੀਂ ਬਹੁਤ ਹੋ ਗਈ, ਹੁਣ ਮੈਨੂੰ ਤਰਸ ਆਉਂਦਾ, ਵੀ ਤਰਸ ਆਉਂਦਾ ਇਹਦੇ ਵੱਲ ਦੇਖ ਕੇ ਵੀ ਜੇ ਮਾਰਨਾ ਹੀ ਆ ਤਾਂ ਇਹਨੂੰ ਮਾਰ ਕੇ ਖਤਮ ਕਰੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਦ ਸਿੱਧੂ ਸ਼ੋਅ ਦੇ ਵਿੱਚ। ਤੇ ਅੱਜ ਦਾ ਜਿਹੜਾ ਇਹ ਪੋਡਕਾਸਟ ਆ ਇਹਦੇ ਵਿੱਚ ਅਸੀਂ ਸਿੱਖ ਇਤਿਹਾਸ 'ਤੇ ਥੋੜ੍ਹੀ ਜਿਹੀ ਝਾਤ ਮਾਰਾਂਗੇ, ਕਿਉਂਕਿ ਸਿੱਖ ਇਤਿਹਾਸ 'ਤੇ ਬਹੁਤ ਸਾਰੀਆਂ ਕਿਤਾਬਾਂ ਆਈਆਂ, ਬਹੁਤ ਕੁਛ ਲਿਖਿਆ ਗਿਆ। ਅਤੇ ਮੇਰੇ ਨਾਲ ਦੀ ਕੁਰਸੀ 'ਤੇ ਜਿਹੜੇ ਬਾਈ ਹੁਣੀ ਬੈਠੇ ਆ ਉਹਨਾਂ ਨੂੰ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਆ, ਉਹਦੇ 'ਤੇ ਬੋਲਦੇ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਆਓ ਬਾਈ ਉਹਨਾਂ ਨੂੰ ਸਵਾਗਤ ਕਰਦੇ ਉਹਨਾਂ ਦਾ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਈ ਜੀ। ਬਾਈ ਜੀ ਆਪਾਂ ਅੱਜ ਗੱਲਬਾਤ ਕਰਨੀ, ਕਿਉਂਕਿ ਮੈਂ ਨਾ ਜਦੋਂ ਇਹ ਪੋਡਕਾਸਟ ਸ਼ੁਰੂ ਕੀਤੇ ਸੀ, ਮੇਰਾ ਸ਼ੁਰੂ ਕਰਨ ਦਾ ਮੰਤਵ ਇਹੀ ਸੀ ਕਿ ਮੈਂ ਮੇਰੇ ਦਿਲ ਦੇ ਕਰੀਬ ਜਿਹੜੀ ਆ ਸਿੱਖ ਹਿਸਟਰੀ ਬਹੁਤ ਜ਼ਿਆਦਾ ਆ। ਕਿਉਂਕਿ ਹਾਲਾਂਕਿ ਮੈਨੂੰ ਕਿਤਾਬਾਂ ਪੜ੍ਹਨ ਦਾ ਕਹਿੰਦੇ ਹੁੰਦੇ ਕਿ ਚੇਟਕ ਲੱਗਣੀ ਚਾਹੀਦੀ, ਮੈਨੂੰ ਉਹ ਹੈ ਨਹੀਂ ਗੀ। ਮੈਂ ਸੁਣਦਾ ਰਿਹਾ ਇਹਦੇ 'ਤੇ ਬਹੁਤ ਕੁਝ ਸੁਣਿਆ ਆ, ਅਤੇ ਮੈਂ ਚਾਹੁੰਦਾ ਕਿ ਅਸੀਂ ਵੀ ਉਹਦੇ ਵਿੱਚ ਕੋਈ ਨਾ ਕੋਈ ਯੋਗਦਾਨ ਪਾ ਸਕੀਏ। ਤਾਂ ਕਰਕੇ ਮੈਂ ਨਾ ਇੱਦਾਂ ਦੇ ਐਪੀਸੋਡਸ ਤੁਹਾਡੇ ਵਰਗੇ ਸੱਜਣਾਂ ਨੂੰ ਨਾਲ ਬਾ ਕੇ ਕਰਨਾ ਚਾਹੁੰਦਾ ਕਿ ਅਸੀਂ ਸਿੱਖ ਇਤਿਹਾਸ ਬਾਰੇ ਗੱਲਬਾਤ ਜਿਹੜੀ ਆ ਸਾਡੇ ਬੱਚਿਆਂ ਤੱਕ ਪਹੁੰਚਾ ਸਕੀਏ। ਜੀ ਬਿਲਕੁਲ। ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋਫੈਸਰ ਹੈ ਇੱਕ ਇਰਫਾਨ ਹਬੀਬ, ਜੇ ਮੈਂ ਗਲਤ ਨਹੀਂ ਹਾਂ ਤਾਂ, ਉਹਨਾਂ ਦੇ ਇੱਕ ਕਥਨ ਆ ਕਿ ਉਹਨਾਂ ਨੇ ਕਿਹਾ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਪਰ ਲਿਖਿਆ ਨਹੀਂ। ਜੀ ਤੁਸੀਂ ਵੀ ਇਹਦੇ ਨਾਲ ਵਾਕਿਫ ਹੋ, ਤੁਹਾਨੂੰ ਵੀ ਲੱਗਦਾ ਕਿ ਇਹ ਸਹੀ ਗੱਲ ਆ, ਜਾਂ ਕਿਉਂਕਿ ਤੁਸੀਂ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਵਾਕਈ ਇਹ ਗੱਲ ਸਹੀ ਆ ਕਿ ਸਿੱਖਾਂ ਦਾ ਜਿੰਨਾ ਇਤਿਹਾਸ ਆ ਉਹਨਾਂ ਅਸੀਂ ਕਿਤਾਬਾਂ 'ਚ ਨਹੀਂ ਲਿਖ ਸਕੇ? ਜੀ ਦੇਖੋ, ਇਹਦੇ 'ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਜਿਹੜਾ ਸਰੋਤਿਆਂ ਤੋਂ ਪਹਿਲਾਂ ਹੀ ਮਾफ़ੀ ਮੰਗ ਲਵਾਂ, ਜੋ ਵੀ ਵੀਰ ਭੈਣ ਇਹ ਵੀਡੀਓ ਦੇਖਣਗੇ ਸਾਡੀ, ਕਿ ਮੈਂ ਨਾ ਤਾਂ ਕੋਈ ਵਿਦਵਾਨ ਆ, ਨਾ ਮੈਂ ਕੋਈ ਬੁਲਾਰਾ, ਨਾ ਮੈਂ ਕੋਈ ਸਿੱਖ ਇਤਿਹਾਸਕਾਰ ਹਾਂ। ਮੈਨੂੰ ਇੱਕ ਸ਼ੌਂਕ ਹੈ ਆਪਣੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦਾ, ਤਾਂ ਉਹ ਵੀ ਖਾਸ ਤੌਰ 'ਤੇ ਸਿੱਖ ਇਤਿਹਾਸ ਬਾਰੇ। ਅਤੇ ਉਹਦੇ 'ਚੋਂ ਜੋ ਕੁਛ ਚੰਗਾ ਲੱਗਦਾ ਉਹ ਸਰੋਤਿਆਂ ਨਾਲ ਸਾਂਝਾ ਕਰ ਲਈਦਾ ਸੋਸ਼ਲ ਮੀਡੀਆ 'ਤੇ। ਅਤੇ ਅੱਜ ਪਹਿਲੀ ਵਾਰੀ ਪੋਡਕਾਸਟ ਕਰ ਰਹੇ ਹਾਂ TV 'ਤੇ, ਤਾਂ ਸੋ ਸਿੱਖ ਇਤਿਹਾਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗਲਤੀ ਹੋਵੇ ਤਾਂ ਉਸ ਲਈ ਮੈਂ ਪਹਿਲਾਂ ਹੀ ਮਾफ़ੀ ਮੰਗਦਾ। ਬਿਲਕੁਲ ਜੀ, ਸਾਡੇ ਵੱਲੋਂ ਅਗਾਊਂ ਮਾफ़ੀ ਆ, ਕਿਉਂਕਿ ਸਿੱਖ ਇਤਿਹਾਸ, ਜਦੋਂ ਵੀ ਕਿਸੇ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਬਹੁਤ ਸਾਰੇ ਸਰੋਤ ਹੁੰਦੇ ਆ, ਉਹਦੇ ਵਿੱਚ ਹਰ ਚੀਜ਼ ਇੱਕ ਡਾਕੂਮੈਂਟਡ ਹੁੰਦੀ ਆ, ਡੇਟਡ ਹੁੰਦੀ ਆ। ਸੋ ਕਿਤੇ ਗੱਲਬਾਤ ਕਰਦੇ ਆ ਮੇਰੇ ਕੋਲੋਂ ਜਾਂ ਬਾਈ ਹੁਣਾਂ ਕੋਲੋਂ ਕਿਸੇ ਗੱਲ ਦਾ ਹੇਰ ਫੇਰ ਹੋ ਜਾਵੇ ਜਾਂ ਤਰੀਕ ਅੱਗੇ ਪਿੱਛੇ ਹੋ ਜਾਵੇ, ਅਤੇ ਉਹਦੇ ਲਈ ਸਾਡੇ ਤੋਂ ਅਗਾਊਂ ਮਾफ़ੀ ਆ ਜੀ ਬਾਈ ਜੀ। ਜਿਹੜੀ ਤੁਸੀਂ ਗੱਲ ਕੀਤੀ ਹੈ ਬਾਈ ਜੀ ਪ੍ਰੋਫੈਸਰ ਇਰਫਾਨ ਹਬੀਬ ਹੋਣਾ ਦੀ, ਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਆ ਪਰ ਲਿਖਿਆ ਨਹੀਂ। ਸੋ ਇਹ ਗੱਲ ਜਦੋਂ ਅਸੀਂ ਪੜ੍ਹਨ ਲੱਗੇ ਹਾਂ ਨਾ, ਬਹੁਤ ਵਾਰੀ ਸਾਹਮਣੇ ਆਈ ਹੈ ਇਹ ਗੱਲ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਆ, ਲਿਖਿਆ ਨਹੀਂ। ਅਤੇ ਚਲੋ ਪ੍ਰੋਫੈਸਰ ਇਰਫਾਨ ਹਬੀਬ ਹੋਣਾ ਨੇ ਤਾਂ ਇਹ ਗੱਲ ਕਹੀ, ਪਰ ਸਾਡੇ ਸਿੱਖ ਇਤਿਹਾਸਕਾਰਾਂ ਨੇ ਵੀ ਇਹ ਲਿਖੀ। ਹੁਣ ਜਦੋਂ ਅਸੀਂ ਜਿਵੇਂ ਪੜ੍ਹਿਆ, ਸਿੱਖ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕੀਤਾ, ਹੌਲੀ ਹੌਲੀ ਇਹ ਪਤਾ ਲੱਗਾ ਕਿ ਭਾਈ ਸਿੱਖਾਂ ਨੇ ਇਤਿਹਾਸ ਇਕੱਲਾ ਬਣਾਇਆ ਨਹੀਂ, ਲਿਖਿਆ ਵੀ ਬਹੁਤ ਆ, ਬਸ ਅਸੀਂ ਪੜ੍ਹਿਆ ਹੀ ਨਹੀਂ ਗਾ।
ਤੇ ਹੁਣ ਜਿਹੜਾ ਸਿੱਖ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਬਾਅਦ ਦੇ ਵਿੱਚ, ਮੈਂ ਨਾਂ ਨਹੀਂ ਲੈਣਾ ਚਾਹਾਂਗਾ ਕਿ ਹਾਂ ਸਿੱਖਾਂ ਨੇ ਇਤਿਹਾਸ ਬਣਾਇਆ ਬਹੁਤ ਹੈ, ਵੀ ਲਿਖਿਆ ਨਹੀਂ ਹੈ, ਉਹ ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਸ ਤਰ੍ਹਾਂ ਲਿਖੀ, ਜਾਂ ਪ੍ਰੋਫੈਸਰ ਇਰਫਾਨ ਹਬੀਬ ਹੁਣਾਂ ਨੇ ਕਿਸ ਵੇ ਨਾਲ ਇਹ ਗੱਲ ਆਖੀ, ਤੇ ਉਹਦੇ ਬਾਰੇ ਵੀ ਆਪਾਂ ਨਹੀਂ ਕੁਝ ਕਹਿ ਸਕਦੇ। ਠੀਕ ਹੈ ਜੀ। ਤੇ ਪਰ ਹਾਂ, ਜਿਵੇਂ ਜਿਵੇਂ ਪੜ੍ਹਿਆ ਇਹ ਜ਼ਰੂਰ ਮਹਿਸੂਸ ਹੋਇਆ ਕਿ ਸਿੱਖਾਂ ਨੇ ਇਤਿਹਾਸ ਇਕੱਲਾ ਬਣਾਇਆ ਨਹੀਂ, ਲਿਖਿਆ ਵੀ ਬਹੁਤ ਆ। ਹੁਣ ਜੇ ਆਪਾਂ ਗੱਲ ਕਰ ਲਈਏ ਇਹਦੇ, ਜੇ ਆਪਾਂ ਪ੍ਰੂਫ ਦੇਣੇ ਹੋਣ, ਜਿਹੜੀ ਸਿੱਖ ਇਤਿਹਾਸ ਦੀ ਲਾ ਲਓ ਜਾਂ ਸਿੱਖਾਂ ਦੀ ਪਹਿਲੀ ਲਾਇਬ੍ਰੇਰੀ ਆ, ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਬਣੀ ਸੀਗੀ, ਪਹਿਲੀ ਸਿੱਖ ਰਾਜ ਦੀ ਜਿਹੜੀ ਲਾਇਬ੍ਰੇਰੀ ਸੀਗੀ। ਤੇ ਇਹਦੇ 'ਤੇ ਆਪਾਂ ਕਰਾਂਗੇ ਕਿਸੇ ਦਿਨ ਇੱਕ ਅਲੱਗ ਪ੍ਰੋਗਰਾਮ ਕਰਾਂਗੇ, ਤੇ ਕਿਉਂ ਇਹਦੇ ਜਾਣਕਾਰੀ ਦੇਵਾਂਗੇ ਆਪਣੇ ਸਰੋਤਿਆਂ ਨੂੰ ਕਿ ਇਹਦੇ ਵਿੱਚ ਕੀ ਕਿਹੜੇ ਗ੍ਰੰਥ ਜਾਂ ਧਰਮ ਗ੍ਰੰਥ ਮੌਜੂਦ ਸੀ। ਇਹਦੇ ਬਾਰੇ ਬਹੁਤ ਕੁਛ ਇਤਿਹਾਸ 'ਚ ਹੁੰਦਾ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀ ਉਹ ਲਿਟਰੇਚਰ ਨੂੰ ਬਹੁਤ ਜ਼ਿਆਦਾ ਪਹਿਲ ਦਿੰਦੇ ਸੀ। ਜੇ ਆਪਾਂ ਹਰੀ ਸਿੰਘ ਨਲੂਏ ਹੁਣੇ ਦੀ ਗੱਲ ਕਰੀਏ ਜਾਂ ਜਿੰਨੇ ਵੀ ਜਰਨੈਲ ਸੀਗੇ ਉਹਨਾਂ ਦੇ ਫੌਜ 'ਚ, ਉਦੋਂ ਉਹਨਾਂ ਦੇ ਰਾਜ ਦੇ ਵਿੱਚ ਲਿਟਰੇਸੀ ਲੈਵਲ ਜਿਹੜਾ ਸੀ ਉਹ ਬਹੁਤ ਹਾਈ ਸੀਗਾ। ਬਹੁਤ ਜਿੰਨੇ ਵੀ ਜਰਨੈਲ ਸੀ ਉਹਨਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਆਉਂਦੀਆਂ ਸੀਗਾ, ਲਿਟਰੇਚਰ ਦਾ ਗਿਆਨ ਸੀ। ਸੋ ਇਹ ਬਿਲਕੁਲ ਗੱਲ ਤੁਹਾਡੀ ਸਹੀ ਆ ਕਿ ਉਹ ਲਿਟਰੇਚਰ ਉਹਨਾਂ ਦੇ ਉਹ ਲਿਟਰੇਚਰ ਨੂੰ ਬਹੁਤ ਜ਼ਿਆਦਾ ਪਹਿਲ ਦਿੰਦੇ ਸੀ ਉਸ ਵੇਲੇ। ਜੀ ਬਿਲਕੁਲ। ਤੇ ਇਸ ਲਈ ਮੈਂ ਇਹੋ ਹੀ ਬੇਨਤੀ ਕਰਦਾ ਕਿ ਆਪਾਂ ਇਹਦੇ 'ਤੇ ਅਲੱਗ ਇੱਕ ਕਰਾਂਗੇ ਐਪੀਸੋਡ, ਇਹਦੇ ਬਾਰੇ ਦੱਸਾਂਗੇ। ਸੋ ਇੱਕ ਤਾਂ ਉਹ ਪਹਿਲੀ ਲਾਇਬ੍ਰੇਰੀ ਉਹ ਹੋ ਗਈ, ਤੇ ਦੂਜੀ ਲਾਇਬ੍ਰੇਰੀ ਸੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹਦੇ ਬਾਰੇ ਤੁਹਾਨੂੰ ਪਤਾ ਹੈ ਕਿ 1984 ਦੇ ਵਿੱਚ ਭਾਰਤੀ ਹਕੂਮਤ ਦੇ ਵੱਲੋਂ ਲੁੱਟੀ ਤੇ ਸਾੜੀ ਗਈ ਹੈ। ਇਹਨਾਂ ਦੇ ਵਿੱਚ ਕੋਈ ਇੰਨਾ ਕੁ ਖਜ਼ਾਨਾ ਪਿਆ ਸੀ। ਆਪਾਂ ਇਹਨਾਂ ਦੋਨੋਂ ਲਾਇਬ੍ਰੇਰੀਆਂ 'ਤੇ ਅਲੱਗ ਤੌਰ 'ਤੇ ਗੱਲਬਾਤ ਕਰਾਂਗੇ। ਬਥੇਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ, ਲਿਸਟਾਂ ਵੀ ਪਈਆਂ ਨੇ ਕਿ ਕਿੰਨੇ ਇਹਨਾਂ ਦੇ ਵਿੱਚ ਧਰਮ ਗ੍ਰੰਥ, ਹੱਥ ਲਿਖਤਾਂ ਸੀਗੀਆਂ। ਤੇ ਜਿਹੜੀ ਸਿੱਖ ਰਾਜ ਦੀ ਪਹਿਲੀ ਲਾਇਬ੍ਰੇਰੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ, ਉਹ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕੀਤਾ ਉਹ ਵੀ ਲੁੱਟ ਕੇ ਨਾਲ ਹੀ ਲੈ ਗਏ ਸੀ। ਹੁਣ ਤੁਸੀਂ ਇਹ ਦੇਖੋ ਜੀ ਕਿ ਸਿੱਖ ਇੱਕੋ ਇੱਕ ਇਹੋ ਜਿਹੀ ਕੌਮ ਹੈ ਜਿਹਦੀ ਇੱਕ ਸਰੀਰਕ ਤੌਰ 'ਤੇ ਇਕੱਲੀ ਨਸਲਕੁਸ਼ੀ ਨਹੀਂ ਹੋਈ, ਵਿੱਦਿਅਕ ਤੌਰ 'ਤੇ ਵੀ ਜਿਹਦੀ ਨਸਲਕੁਸ਼ੀ ਕੀਤੀ ਗਈ। ਤੇ ਪਹਿਲੀ ਅਜਿਹੀ ਕੌਮ ਆ ਕਿ ਜਿਹਦੀਆਂ ਦੋਨੋਂ ਮੇਨ ਮਹਾਨ ਮੈਂ ਕਹੂੰਗਾ ਲਾਇਬ੍ਰੇਰੀਆਂ ਸੀ, ਦੋਨੋਂ ਹੀ ਲੁੱਟੀਆਂ ਗਈਆਂ। ਤੇ ਇੱਥੋਂ ਇਹ ਆਪਾਂ ਕਲੀਅਰ ਕਰ ਲੈਂਦੇ ਹਾਂ ਇਸ ਗੱਲ ਨੂੰ ਕਿ ਹਾਂ ਕਿ ਨਹੀਂ, ਆਪਾਂ ਮੰਨ ਸਕਦੇ ਹਾਂ ਕਿ ਜਿਨ੍ਹਾਂ ਨੂੰ ਇਹਨਾਂ ਲਾਇਬ੍ਰੇਰੀਆਂ ਦੇ ਬਾਰੇ ਪਤਾ, ਜਿਹੜੇ ਸਾਡੇ ਵਿਦਵਾਨ ਹੈਗੇ ਨੇ, ਉਹ ਜਾਣਦੇ ਨੇ ਇਹਨਾਂ ਲਾਇਬ੍ਰੇਰੀਆਂ ਦੇ ਵਿੱਚ ਕਿੰਨਾ ਕੁ ਖਜ਼ਾਨਾ ਸੀਗਾ, ਕੀ ਕੁਛ ਪਿਆ ਸੀਗਾ। ਤਾਂ ਇਹ ਹੈ ਕਿ ਸਿੱਖਾਂ ਨੇ ਉਹਨੂੰ ਸਾਂਭਿਆ ਵੀ, ਲਿਖਿਆ ਵੀ ਇਤਿਹਾਸ ਨੂੰ। ਤੇ ਇਹ ਗੱਲ ਗਲਤ ਹੈ ਕਿ ਹਾਂ ਵੀ ਸਿੱਖਾਂ ਨੇ ਇਤਿਹਾਸ ਲਿਖਿਆ ਨਹੀਂ। ਸਿੱਖਾਂ ਨੇ ਇਤਿਹਾਸ ਬਣਾਇਆ ਵੀ ਬਹੁਤ ਤੇ ਲਿਖਿਆ ਵੀ ਬਹੁਤ। ਹਾਂ, ਉਹ ਜਿੱਦਾਂ ਤੁਸੀਂ ਕਿਹਾ ਕਿ ਸਮੇਂ-ਸਮੇਂ 'ਤੇ ਉਹ ਇਤਿਹਾਸ ਨੂੰ ਲੁੱਟ ਲਿਆ ਗਿਆ ਤੇ ਉਹ ਸਾਡੇ ਤੱਕ ਪਹੁੰਚਿਆ ਨਹੀਂ, ਤਾਂ ਕਰਕੇ ਇਹ ਗੱਲ ਕਹੀ ਜਾ ਸਕਦੀ ਆ। ਪਰ ਇਹ ਜੀ ਨਹੀਂ, ਪਰ ਇਹ ਨਹੀਂ ਕਿ ਸਾਡੇ ਤੱਕ ਪਹੁੰਚਿਆ ਵੀ ਨਹੀਂ, ਪਰ ਬਹੁਤ ਸਾਰਾ ਲਿਖਤੀ ਇਤਿਹਾਸ ਪਿਆ ਵੀ ਆ ਕਿ ਜਿਹੜਾ ਅਸੀਂ ਨਹੀਂ ਪੜ੍ਹਿਆ। ਜਿਹੜਾ ਨਹੀਂ ਪੜ੍ਹਿਆ ਉਹ ਮੇਰੇ ਵਰਗੇ ਜਿਹੜੇ ਆ ਉਹ ਜਿੱਦਾਂ ਕਹਿੰਦੇ ਆ ਕਿ ਸਾਡਾ ਪੜ੍ਹਨ ਦੇ ਵਿੱਚ ਇੱਕ ਚੇਟਕ ਹੁੰਦੀ ਜਿਹੜੀ ਤੁਹਾਨੂੰ ਹੈਗੀ ਹੈ ਨਾ, ਜਿਹਨੂੰ ਉਹ ਚੇਟਕ ਲੱਗਦੀ ਹੈ, ਉਹ ਮੈਨੂੰ ਲੱਗਦਾ ਕਿ ਉਹ ਇੱਕ ਮੈਡੀਟੇਸ਼ਨ ਤਰ੍ਹਾਂ ਕੰਮ ਕਰਦੀ ਹੈ ਉਹਦੇ ਲਈ, ਜਿਹੜਾ ਪੜ੍ਹਨਾ ਆ। ਖਾਸ ਕਰਕੇ ਸਿੱਖ ਇਤਿਹਾਸ ਦੇ ਵਿੱਚ ਤਾਂ ਇੰਨਾ ਕੁਛ ਆ, ਜਿੱਦਾਂ ਤੁਸੀਂ ਕਿਹਾ ਕਿ ਖਜ਼ਾਨਾ ਹੀ ਸੀਗੀਆਂ ਉਹ ਦੋਨੇ ਲਾਇਬ੍ਰੇਰੀਜ਼। ਕਿਉਂਕਿ ਉਹਦਾ ਵੀ ਬਾਈ ਜੀ ਮੈਨੂੰ ਲੱਗਦਾ ਕਿ ਉਹ ਲੁੱਟਣ ਦਾ ਵੀ ਇੱਕ ਕਿਤੇ ਨਾ ਕਿਤੇ ਕਾਰਨ ਹੁੰਦਾ ਨਾ। ਕਿ ਮੈਂ ਇੱਕ ਭਾਈ ਸਾਹਿਬ ਹੁਣਾਂ ਦੀ ਇੰਟਰਵਿਊ ਸੁਣ ਰਿਹਾ ਸੀ, ਸਪੀਚ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਦੋਂ ਉਹਨੂੰ, ਮੈਨੂੰ ਹੁਣ ਨਾਮ ਨਹੀਂ ਯਾਦ ਉਸ ਵਿਦਵਾਨ ਦਾ, ਗੋਰੇ ਵਿਦਵਾਨ ਦਾ, ਜਿਹਨੇ ਗੱਲ ਕੀਤੀ ਸੀ ਕਿ ਜੇ ਸਿੱਖਾਂ 'ਤੇ ਤੁਸੀਂ ਜਿੱਤ ਪਾਉਣੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਨਾਲੋਂ, ਉਹਨਾਂ ਦੇ ਇਤਿਹਾਸ ਨਾਲੋਂ ਤੋੜ ਦਿਓ। ਤਾਂ ਮੇਰੇ ਖਿਆਲ ਸਭ ਤੋਂ ਵੱਡਾ ਕਾਰਨ ਨਸਲਕੁਸ਼ੀ ਦਾ ਕਾਰਨ ਵੀ ਇਹੀ ਹੈ ਕਿ ਉਹਨਾਂ ਨੂੰ ਕਹਿੰਦੇ ਹੁੰਦੇ ਕਿ ਜਿਹੜੀ ਕੌਮ ਨੂੰ ਖ਼ਤਮ ਕਰਨਾ ਹੋਵੇ, ਉਹਦਾ ਵਿਰਸਾ, ਉਹਦਾ ਇਤਿਹਾਸ ਉਹਦੇ ਤੋਂ ਖੋਲੋ। ਜੀ ਬਿਲਕੁਲ। ਇਹ ਗੱਲ ਹਜੇ ਮੈਨੂੰ ਉਹਦਾ ਯਾਦ ਨਹੀਂ ਆ ਰਿਹਾ ਨਾ, ਜਿਸ ਅਫਸਰ ਨੇ ਇਹ ਗੱਲ ਕਹੀ ਸੀ, ਉਹਨੇ ਇਹ ਕਿਹਾ ਸੀ ਕਿ ਬੇਸ਼ੱਕ ਅਸੀਂ ਪੰਜਾਬ 'ਤੇ ਕਬਜ਼ਾ ਕਰ ਲਿਆ ਤੇ ਸਿੱਖਾਂ ਨੂੰ ਗੁਲਾਮ ਬਣਾ ਲਿਆ, ਪਰ ਇਹਨਾਂ ਨੂੰ ਉਦੋਂ ਤੱਕ ਗੁਲਾਮ ਨਾ ਮੰਨਿਆ ਜਾਵੇ ਜਦੋਂ ਤੱਕ ਇਹਨਾਂ ਦਾ ਫਲਸਫਾ ਆਜ਼ਾਦ ਆ। ਬਿਲਕੁਲ ਜੀ। ਤਾਂ ਬਿਲਕੁਲ। ਅਤੇ ਬਾਈ ਜੀ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਨਾ, ਅੱਜ ਮੈਂ ਚਾਹੁੰਦਾ ਕਿ ਤੁਸੀਂ ਸਟਾਰਟ ਹੀ ਤੋਂ, ਜਿੱਦਾਂ ਆਪਾਂ ਕਿਤਾਬਾਂ ਦੀ ਗੱਲ ਕੀਤੀ, ਸ਼ੁਰੂ ਤੋਂ ਮੈਨੂੰ ਇਹ ਦੱਸੋ ਕਿ ਤੁਸੀਂ ਜਿੱਦਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਆ, ਜੇ ਆਪਾਂ ਸ਼ੁਰੂ ਤੇ ਆਪਣੇ ਸਰੋਤਿਆਂ ਨੂੰ ਕੁਝ ਦੱਸਣਾ ਹੋਵੇ ਕਿ ਕਿਤਾਬਾਂ, ਜੇ ਸਿੱਖ ਇਤਿਹਾਸ ਬਾਰੇ ਕਿਸੇ ਨੇ ਸ਼ੁਰੂਆਤ ਕਰਨੀ ਹੋਵੇ, ਜਾਂ ਕੋਈ ਕਿਤਾਬਾਂ ਐਸੀਆਂ ਜਿਹੜੀਆਂ ਤੁਸੀਂ ਰਿਕਮੈਂਡ ਕਰਨੀਆਂ ਚਾਹੋ, ਉਹ ਕਿਹੜੀਆਂ ਹੋਣਗੀਆਂ?
ਜੀ ਦੇਖੋ ਕਿ ਜਿਸ ਨੇ ਵੀ ਸ਼ੁਰੂਆਤ ਕਰਨੀ ਆ ਕਿਤਾਬਾਂ ਦੀ, 2 ਕਿਤਾਬਾਂ ਬਹੁਤ ਜ਼ਿਆਦਾ ਮਸ਼ਹੂਰ ਆ। ਉਸ ਤਕਰੀਬਨ ਮੈਨੂੰ ਲੱਗਦਾ ਕਿ ਸਾਰਿਆਂ ਨੇ ਪੜ੍ਹੀਆਂ ਵੀ ਹੋਣਗੀਆਂ, ਬਹੁਤ ਘੱਟ ਨੇ ਜਿਨ੍ਹਾਂ ਨੇ ਨਾ ਪੜ੍ਹੀ ਹੋਵੇ। ਜਿਨ੍ਹਾਂ ਨੂੰ ਖਾਸ ਤੌਰ 'ਤੇ ਪੜ੍ਹਨ ਦਾ ਸ਼ੌਂਕ ਹੈ ਉਹ ਹੈ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਹੁਣਾਂ ਦੀ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਬਿਲਕੁਲ। ਤੇ ਇਹ ਮੇਰੇ ਖਿਆਲ 'ਚ ਜਾਣਕਾਰੀ ਜ਼ਰੂਰੀ ਹੈ। ਤੇ ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣਾਂ ਨੂੰ ਪੜ੍ਹੋ ਜੀ। ਤੇ ਉਸ ਤੋਂ ਮੈਂ ਆਪਣਾ ਦੱਸ ਦਿੰਦਾ ਕਿ ਫਿਰ ਜਿਵੇਂ ਜਿਵੇਂ ਪੜ੍ਹਦੇ ਜਾਵਾਂਗੇ ਨਾ, ਜਿਵੇਂ ਤੁਸੀਂ ਪਹਿਲੀਆਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦੀਆਂ ਦੋਨੋਂ ਕਿਤਾਬਾਂ ਤੁਸੀਂ ਪੜ੍ਹ ਲਈਆਂ, ਫਿਰ ਤੁਹਾਨੂੰ ਆਟੋਮੈਟਿਕ ਥੋੜ੍ਹਾ ਪਤਾ ਲੱਗਣ ਲੱਗ ਪੈਂਦਾ ਕਿ ਮੈਂ ਕੀ ਪੜ੍ਹਨਾ ਅੱਗੇ ਜਾ ਕੇ, ਵੀ ਮੈਂ ਕਿਹੜੀ ਜਾਣਕਾਰੀ ਲੈਣੀ ਹੈ। ਉਹ ਫਿਰ ਗਾਂਹ ਦੀ ਗਾਂਹ ਬਣਦਾ ਜਾਂਦਾ ਮਾਹੌਲ ਉਵੇਂ ਹੀ ਨਾ। ਤੇ ਮੈਂ ਆਪਣਾ ਦੱਸ ਦਿੰਦਾ ਬਾਈ, ਮੇਰੀਆਂ ਜੋ ਮਨਪਸੰਦ ਮੈਂ 3 ਕਿਤਾਬਾਂ ਕਹੂੰਗਾ। ਇੱਕ ਤਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੋਰਾਂ ਦੀ ਹੈ ਸਵੇਰ ਤੋਂ ਸ਼ਾਮ ਤੱਕ ਕਿਤਾਬ, ਤੇ ਦੂਜੀ ਡਾਕਟਰ ਜਸਵੰਤ ਸਿੰਘ ਨੇਕੀ ਜੀ ਹੋਰਾਂ ਦੀ ਅਰਦਾਸ ਦਰਸ਼ਨ ਰੂਪ ਅਭਿਆਸ। ਸੋ ਮੈਂ ਅਰਦਾਸ ਕਿਤਾਬ ਬਾਰੇ ਦੱਸਦਾ, ਡਾਕਟਰ ਨੇਕੀ ਜੀ ਹੋਰਾਂ ਦੀ ਕਿਤਾਬ ਬਾਰੇ, ਕਿ ਇਹ ਇੱਕ ਇਹੋ ਜਿਹੀ ਕਿਤਾਬ ਆ ਜਿਹਨੂੰ ਤੁਸੀਂ ਜਿੰਨੇ ਵਾਰੀ ਵੀ ਪੜ੍ਹ ਲਵੋਗੇ, ਜਿੰਨੇ ਵਾਰੀ ਵੀ ਪੜ੍ਹੋਗੇ, ਤੁਹਾਨੂੰ ਹਰ ਵਾਰ ਕੁਛ ਨਾ ਕੁਛ ਨਵਾਂ ਮਿਲੂਗਾ ਸਿੱਖਣ ਨੂੰ। ਤਕਰੀਬਨ ਅਰਦਾਸ ਦੀ ਵਿਆਖਿਆ ਇਹਦੇ ਵਿੱਚ ਸਾਰੀ ਕਿਤਾਬ ਦੇ ਵਿੱਚ। ਤੇ ਇਹ ਕਿਤਾਬ ਪੜ੍ਹ ਕੇ ਜਿਹੜੀ ਇੱਕ ਗੱਲ ਤੁਹਾਨੂੰ ਸਮਝ ਆਊਗੀ ਕਿ ਅਸੀਂ ਬਥੇਰੀਆਂ ਅਰਦਾਸਾਂ ਕੀਤੀਆਂ, ਬਸ ਸਾਨੂੰ ਅਰਦਾਸ ਅੱਜ ਤੱਕ ਕਰਨੀ ਨਹੀਂ ਆਈ। ਠੀਕ ਹੈ ਜੀ। ਤੇ ਇੱਕ ਤੀਜੀ ਕਿਤਾਬ ਜਿਹੜੀ ਮੇਰੇ ਦਿਲ ਦੇ ਬੜੀ ਨੇੜੇ ਆ, ਤੇ ਮੈਂ ਉਹਦੇ ਬਾਰੇ ਅੱਜ ਥੋੜ੍ਹੀ ਜਿਹੀ ਡਿਟੇਲ 'ਚ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰੂੰਗਾ। ਇਹ ਮਾਸਟਰ ਤਾਰਾ ਸਿੰਘ ਜੀ ਨੇ ਲਿਖੀ ਸੀ, ਬਾਬਾ ਤੇਗਾ ਸਿੰਘ ਜੀ ਤੇ। ਕਿਤਾਬ ਦਾ ਨਾਂ ਹੀ ਬਾਬਾ ਤੇਗਾ ਸਿੰਘ ਸੀ। ਤੇ ਹੁਣ ਇਹ ਬਾਬਾ ਤੇਗਾ ਸਿੰਘ ਜੀ ਕੌਣ ਸੀਗੇ? ਬਾਬਾ ਤੇਗਾ ਸਿੰਘ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਫੌਜ ਦੇ ਵਿੱਚ ਨੌਕਰੀ ਕਰਦੇ ਸੀਗੇ। ਤੇ ਹੌਲੀ ਹੌਲੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਨੇ ਤੇ ਇਹ ਪੱਗ ਵੱਟ ਭਰਾ ਬਣਦੇ ਨੇ ਦੋਨੋਂ। ਤੇ ਫਿਰ ਬਾਬਾ ਤੇਗਾ ਸਿੰਘ ਜੀ ਵੱਲੋਂ ਇਹ ਸਹੁੰ ਖਾਧੀ ਜਾਂਦੀ ਹੈ ਕਿ ਮੈਂ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਨਾਲ ਜੰਗ 'ਚ ਹੀ ਸ਼ਹੀਦ ਹੋਵਾਂਗਾ। ਹੁਣ ਇੱਕ ਇਹ ਦੇਖੀਏ ਕਿ ਉਦੋਂ ਸਹੁੰਆਂ ਵੀ ਕਿਸ ਤਰ੍ਹਾਂ ਦੀਆਂ ਖਾਧੀਆਂ ਜਾਂਦੀਆਂ ਸੀ ਸ਼ਹੀਦ ਹੋਣ ਦੀਆਂ, ਕਿ ਸਿਰਫ ਸਾਨੂੰ ਸ਼ਹਾਦਤ ਮਿਲੇ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਜੰਗ ਹੁੰਦੀ ਆ ਸਭਰਾਵਾਂ ਦੀ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਸ਼ਹੀਦ ਹੋ ਜਾਂਦੇ ਆ, ਪਰ ਬਾਬਾ ਤੇਗਾ ਸਿੰਘ ਬਚ ਜਾਂਦੇ ਨੇ। ਹੁਣ ਇਹ ਨਹੀਂ ਕਿ ਉਹ ਜਾਨ ਬਚਾ ਕੇ ਭੱਜੇ ਜਾਂ ਕੁਛ ਵੀ ਆ, ਬਸ ਕੁਦਰਤੀ ਤੌਰ 'ਤੇ ਬਚ ਜਾਂਦੇ ਨੇ। ਠੀਕ ਹੈ ਜੀ। ਉਹ ਮੈਂ ਅੱਜ ਥੋੜ੍ਹੀ ਜਿਹੀ ਇਸ ਗੱਲ ਨੂੰ ਕਹਿਣਾ ਚਾਹਾਂਗਾ ਕਿ ਜੇ ਉਦੋਂ ਕਿਤੇ ਸੋਸ਼ਲ ਮੀਡੀਆ ਹੁੰਦਾ ਤਾਂ ਸ਼ਾਇਦ ਬਾਬਾ ਤੇਗਾ ਸਿੰਘ ਜੀ ਦੀ ਕਿਸ ਹੱਦ ਤੱਕ ਕਿਰਦਾਰ ਕੁਸ਼ੀ ਹੁੰਦੀ ਉਹ ਸੋਚ ਨਹੀਂ ਸਕਦੀ। ਜਿਵੇਂ ਅੱਜ ਕੱਲ੍ਹ ਸਾਡੇ ਕਈ ਖਾੜਕੂ ਸਿੰਘ ਨੇ, ਉਹਨਾਂ ਬਾਰੇ ਜਿਵੇਂ ਉੱਠਦੀਆਂ ਨੇ ਗੱਲਾਂ ਕਿਤੇ ਕਿਤੇ ਕਿ ਬਈ ਇਹ ਕਿਵੇਂ ਬਚ ਗਏ ਜੰਗ ਦੇ ਵਿੱਚੋਂ, ਬਾਕੀ ਸਾਰੇ ਸ਼ਹੀਦ ਹੋ ਗਏ ਨਾ। ਤੇ ਉਵੇਂ ਹੀ ਉਹ ਗੱਲ ਆ ਕਿ ਬਾਬਾ ਤੇਗਾ ਸਿੰਘ ਜੀ ਨਾਲ ਵੀ ਪਤਾ ਨਹੀਂ ਕੀ ਹੋਣਾ। ਚਲੋ ਖੈਰ ਆਪਾਂ ਬਾਈ ਜੀ, ਆਪਾਂ ਜਿਹੜੀ ਸਭ ਤੋਂ ਪਹਿਲਾਂ ਤਾਂ ਮੈਂ ਦੋਸਤਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਜਿਹੜੀ ਬਾਈ ਉਹਨਾਂ ਨੇ 5 ਕਿਤਾਬਾਂ ਦੀ ਗੱਲ ਕੀਤੀ ਆ, ਇੱਕ ਤਾਂ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ, ਤੇ ਬਾਕੀ ਜਿਹੜੀਆਂ 3 ਕਿਤਾਬਾਂ ਆ, ਕੋਸ਼ਿਸ਼ ਜ਼ਰੂਰ ਕਰਿਆ ਕਰੋ, ਕਿਉਂਕਿ ਮੈਂ ਵੀ ਹੁਣ ਟਰਾਈ ਕਰਦਾ ਕਿ ਖੈਰ YouTube 'ਤੇ ਵੀ ਅੱਜ ਦੇ ਦੌਰ ਦੇ ਵਿੱਚ ਬਹੁਤ ਕੁਛ ਪਿਆ ਆ, ਆਡੀਓ ਬੁੱਕਸ ਵੀ ਪਈਆਂ ਆ, ਪੂਰੀ ਕਿਤਾਬ ਜਿਹੜੀ ਹੈ ਜੇ ਤੁਸੀਂ ਪੜ੍ਹ ਨਹੀਂ ਸਕਦੇ ਤਾਂ ਘੱਟੋ ਘੱਟ ਸੁਣਿਆ ਜ਼ਰੂਰ ਕਰੋ ਤੁਹਾਨੂੰ, ਕਿਉਂਕਿ ਜਿਸ ਕੌਮ ਨੂੰ ਆਪਣੇ ਇਤਿਹਾਸ ਦਾ ਨਾ ਪਤਾ ਹੋਵੇ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਹੋਂਦ ਆ ਉਹਨੂੰ ਖਤਰਾ ਪੈਦਾ ਜ਼ਰੂਰ ਹੋ ਜਾਂਦਾ ਆ। ਸੋ ਮੇਰੀ ਵੀ ਬੇਨਤੀ ਆ ਤੇ ਸਾਡਾ ਸੁਨੇਹਾ ਵੀ ਇਹ ਆ ਕਿ ਜੇ ਤੁਸੀਂ ਕਿਤਾਬ ਪੜ੍ਹਨੀ ਆ ਤੇ ਬਾਈ ਮਤਲਬ ਕੋਸ਼ਿਸ਼ ਕਰੋ ਕਿ ਪੜ੍ਹਨਾ ਸ਼ੁਰੂ ਕਰੋ। ਜੇ ਪੜ੍ਹ ਨਹੀਂ ਸਕਦੇ ਤਾਂ ਘੱਟੋ ਘੱਟ ਕਿਤਾਬਾਂ ਜਿਹੜੀਆਂ ਸਿੱਖ ਹਿਸਟਰੀ ਦੀਆਂ ਆਡੀਓ ਬੁੱਕਸ ਹੈ ਉਹ ਸੁਣਿਆ ਜ਼ਰੂਰ ਕਰੋ। ਅੱਛਾ ਬਾਈ ਜੀ, ਆਪਾਂ ਜਿਹੜੀ ਗੱਲ ਜਿਵੇਂ ਤੁਸੀਂ ਕਿਹਾ ਕਿ ਆਪਾਂ ਬਾਬਾ ਤੇਗਾ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਆ ਉਹਨਾਂ ਬਾਰੇ ਲਿਖੀ ਗਈ ਮਾਸਟਰ ਤਾਰਾ ਸਿੰਘ ਦੀ, ਉਹਦੇ 'ਤੇ ਗੱਲ ਅੱਜ ਜਰਾ ਥੋੜ੍ਹੀ ਕਰਨੀ ਆ ਵਿਸਥਾਰ ਦੇ ਵਿੱਚ। ਉਹਦੀ ਆਪਾਂ ਇੱਕ ਤਰ੍ਹਾਂ ਨਾਲ ਬੁੱਕ ਸਮਰੀ ਕਹਿ ਲਓ ਜਾਂ ਉੱਤੇ ਮੇਨ ਜਿਹੜੇ ਉਹ 'ਚ ਜੋ ਹੈਗੇ ਆ ਜੋ ਕੁਛ ਵਾਪਰਿਆ ਉਸ ਕਿਤਾਬ 'ਚ ਲਿਖਿਆ ਉਹਦੇ ਬਾਰੇ ਗੱਲਬਾਤ ਕਰਨੀ ਆ। ਸ਼ੁਰੂਆਤ ਕਿੱਥੋਂ ਕਰਨੀ ਚਾਹੋਗੇ ਤੁਸੀਂ ਉਸ ਕਿਤਾਬ ਦੀ? ਸ਼ੁਰੂਆਤ ਜੀ ਦੇਖੋ, ਮੈਂ ਪਹਿਲਾਂ ਬਾਬਾ ਤੇਗਾ ਸਿੰਘ ਜੀ ਬਾਰੇ ਦੱਸ ਰਿਹਾ ਕਿ ਆਪਾਂ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਬਾਬਾ ਤੇਗਾ ਸਿੰਘ ਜੀ ਕੌਣ ਸੀ ਜੀ। ਤੇ ਜਿਸ ਤਰ੍ਹਾਂ ਆਪਣੀ ਗੱਲ ਆਈ ਕਿ ਉਹ ਜੰਗ ਦੇ ਵਿੱਚੋਂ ਬਚ ਗਈ, ਕੁਦਰਤੀ ਤੌਰ 'ਤੇ ਬਚ ਗਏ ਸੀ, ਤਾਂ ਉਹਨਾਂ ਨੇ ਅਜਿਹੀ ਸ਼ਰਮ ਮੰਨੀ ਕਿ ਮੈਂ ਸਹੁੰ ਖਾਧੀ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨਾਲ ਸ਼ਹੀਦ ਹੋਣ ਦੀ, ਪਰ ਉਹਨਾਂ ਨੇ ਅਜਿਹੀ ਸ਼ਰਮ ਮੰਨੀ ਕਿ ਸਾਰੀ ਜ਼ਿੰਦਗੀ ਪਿੰਡ ਨਹੀਂ ਸੀ ਵੜੇ ਤੇ ਪਿੰਡ ਦੇ ਬਾਹਰ ਇੱਕ ਝੁੱਗੀ ਬਣਾ ਕੇ ਬੈਠੇ ਰਹੇ ਸੀ। ਤੇ ਬਾਅਦ 'ਚ ਪਤਾ ਲੱਗਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੇ ਪੁੱਤ ਪੋਤਰੇ ਵੀ ਉਹਨਾਂ ਨੂੰ ਲਿਜਾਣ ਦੀ ਬੜੀ ਕੋਸ਼ਿਸ਼ ਕਰਦੇ ਰਹੇ ਨੇ, ਪਰ ਉਹ ਨਹੀਂ ਗਏ।
ਪਿੰਡ 'ਚ ਨਹੀਂ ਗਏ। ਮੈਂ ਵੀ ਉਹ ਜਿਹੜੀ ਕਿਤਾਬ ਜਿਹੜੀ ਜੇ ਤਾਂ ਜ਼ਿਕਰ ਕਰ ਰਹੇ ਹੋ, ਮੈਂ ਵੀ ਉਹ ਕਿਤਾਬ ਪੜ੍ਹੀ ਆ। ਹਾਂਜੀ। ਉਹਦੇ ਵਿੱਚ ਬਾਬਾ ਜੀ ਨੇ ਇਹ, ਕਿਉਂਕਿ ਮਾਸਟਰ ਤਾਰਾ ਸਿੰਘ ਹੁਣਾਂ ਨੇ ਉਹਨਾਂ ਦੇ ਵਰਡ ਟੂ ਵਰਡ ਲਿਖਿਆ ਆ, ਜੋ ਉਹਨਾਂ ਨੇ ਬੋਲਿਆ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਇਹ ਕਿਹਾ ਕਿ ਮੈਂ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਨਮਕ ਹਰਾਮ ਨਿਕਲਿਆ, ਮੈਂ ਪਾਪ ਕੀਤਾ ਜੀ। ਫਿਰ ਜਦੋਂ ਮਾਸਟਰ ਤਾਰਾ ਸਿੰਘ ਹੁਣਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪਾਪ ਕਿਵੇਂ ਕੀਤਾ, ਉਹ ਜੇ ਸਰਦਾਰ ਜੀ ਕੂਚ ਕਰ ਗਏ ਤੇ ਤੁਸੀਂ ਬਚ ਗਏ, ਇਹਦੇ ਕਹਿੰਦੇ ਮੈਂ ਉਹਨਾਂ ਦੀ ਲੋਥ ਉੱਥੇ ਛੱਡ ਕੇ ਆ ਗਿਆ, ਇਹ ਤੋਂ ਵੱਡਾ ਪਾਪ ਹੀ ਕੋਈ ਨਹੀਂ। ਇੱਥੋਂ ਸਾਨੂੰ ਉਹਨਾਂ ਟਾਈਮਾਂ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਕਿਰਦਾਰਾਂ ਦਾ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਨਾਲ, ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਉਹਨੂੰ, ਉਸ ਗੱਲ ਨੂੰ ਉਹਨਾਂ ਨੂੰ ਇੰਨੀ ਵੱਡੀ ਲੱਗੀ ਕਿ ਉਹ ਪਿੰਡ ਹੀ ਨਹੀਂ ਵੜੇ ਜੀ। ਬਿਲਕੁਲ। ਤੇ ਇਹਦੀ ਜਿਹੜੀ ਸ਼ਾਮ ਸਿੰਘ ਅਟਾਰੀ ਹੁਣਾਂ ਦੀ ਗੱਲਬਾਤ ਆ, ਉਹਨਾਂ ਬਾਰੇ ਵੀ ਇਹਨਾਂ ਨੇ, ਕਿਉਂਕਿ ਉਹ ਜਿਹੜੀ ਕਿਤਾਬ ਆ ਉਹ ਬਾਈ ਇਹਦੇ 'ਤੇ ਜ਼ਿਆਦਾਤਰ ਕੇਂਦਰਿਤ ਆ। ਬਾਬਾ ਜੀ ਨੇ ਜ਼ਿਆਦਾਤਰ ਗੱਲਾਂ ਸ਼ਾਮ ਸਿੰਘ ਅਟਾਰੀ ਹੁਣਾਂ ਬਾਰੇ ਗੱਲਾਂ ਕੀਤੀਆਂ ਆ। ਉਹਨਾਂ ਦੀ ਸ਼ਹੀਦੀ 'ਤੇ ਵੀ ਉਸ ਕਿਤਾਬ ਦੇ ਵਿੱਚ ਬਹੁਤ ਵਿਸਥਾਰ 'ਚ ਦੱਸਿਆ ਗਿਆ ਆ। ਪਰ ਆਪਾਂ ਸ਼ੁਰੂਆਤ ਜਿੱਦਾਂ ਤੁਸੀਂ ਕਿਹਾ ਕਿ ਬਾਬਾ ਤੇਗਾ ਸਿੰਘ ਹੁਣਾਂ ਬਾਰੇ ਹੀ ਕਰੀਏ ਕਿ ਉਹ ਕੌਣ ਸੀ। ਫਿਰ ਉਹਨਾਂ ਨੇ ਜਦੋਂ ਪਿੰਡੋਂ ਬਾਹਰ ਰਹੇ ਆ, ਬਹੁਤ ਕੋਸ਼ਿਸ਼ਾਂ ਵੀ ਉਹਨਾਂ ਨੂੰ ਹੋਈਆਂ, ਪਰ ਉਹਨਾਂ ਨੇ ਆਪਣੀ ਜਿਹੜੀ ਬਾਕੀ ਜ਼ਿੰਦਗੀ ਉੱਦਾਂ ਹੀ ਕੱਟੀ ਹੈ ਜੀ। ਤੇ ਬਾਕੀ ਕਿਸੇ ਨੇ ਮਾਸਟਰ ਤਾਰਾ ਸਿੰਘ ਜੀ ਨੂੰ ਦੱਸ ਪਾਈ ਕਿ ਕੋਈ ਬਾਬਾ ਹੈ ਜਿਹੜਾ ਬਾਹਰ ਬੈਠਾ ਇੱਦਾਂ ਕਰਕੇ ਝੂਪੜੀ ਦੇ ਵਿੱਚ, ਤੇ ਉਹਨੂੰ ਬੜਾ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਬਾਰੇ ਬਹੁਤ ਕੁਝ ਜਾਣਦਾ ਹੈ, ਪਤਾ ਹੈ ਉਹਨੂੰ ਸਿੱਖ ਇਤਿਹਾਸ ਦਾ, ਤੇ ਤੁਸੀਂ ਜਾ ਕੇ ਉਹਦੀ ਵਿਥਿਆ ਸੁਣੋ। ਫਿਰ ਮਾਸਟਰ ਤਾਰਾ ਸਿੰਘ ਜੀ ਬਾਬਾ ਤੇਗਾ ਸਿੰਘ ਜੀ ਤੱਕ ਆਉਂਦੇ ਨੇ, ਫਿਰ ਉਹਨਾਂ ਤੋਂ ਜੋ ਸੁਣਦੇ ਨੇ, ਜੋ ਇਤਿਹਾਸ ਸੁਣਦੇ ਨੇ, ਤੇ ਜੋ ਬਾਬਾ ਤੇਗਾ ਸਿੰਘ ਜੀ ਸੁਣਾਉਂਦੇ ਨੇ, ਉਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਲਿਖਿਆ। ਤੇ ਇਸ ਕਿਤਾਬ ਦਾ ਨਾਂ ਇਸੇ ਲਈ ਰੱਖਿਆ ਗਿਆ ਬਾਬਾ ਤੇਗਾ ਸਿੰਘ। ਇਹ ਬਾਬਾ ਤੇਗਾ ਸਿੰਘ ਦੀ ਜੀਵਨੀ ਆ। ਉਹ ਆਪਣੀ ਜੀਵਨੀ ਦੇ ਵਿੱਚ ਕਿੱਥੇ ਕਿੱਥੇ ਗਏ, ਕਿੱਥੇ ਉਹਨਾਂ ਨੇ ਕੀ ਕੁਛ ਪਿੰਡੇ ਤੇ ਹੰਢਾਇਆ, ਉਹ ਸਾਰਾ ਕੁਛ ਇਹਦੇ ਵਿੱਚ ਬਿਆਨ ਕੀਤਾ ਗਿਆ ਕਿਤਾਬ ਦੇ ਵਿੱਚ ਜੀ। ਤੇ ਅੱਛਾ ਬਾਈ ਜੀ, ਜਿਹੜਾ ਉਹਨਾਂ ਨੇ ਜਿੱਦਾਂ ਸ਼ਾਮ ਸਿੰਘ ਅਟਾਰੀ ਹੋਣਾ ਦੀ, ਸਰਦਾਰ ਸ਼ਾਮ ਸਿੰਘ ਅਟਾਰੀ ਹੋਣਾ ਦੀ ਸ਼ਹੀਦੀ ਬਾਰੇ ਵੀ ਲਿਖਿਆ ਆ ਜੀ, ਮੈਂ ਚਾਹੁੰਦਾ ਕਿ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਜ਼ਰੂਰ ਕਰੋ ਤੁਸੀਂ। ਜੇ ਉਸ ਤੋਂ ਪਹਿਲਾਂ ਤੁਸੀਂ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਉਹ ਵੀ ਜ਼ਰੂਰ। ਨਹੀਂ ਜੀ, ਦੇਖੋ ਹੁਣ ਸਭ ਤੋਂ ਪਹਿਲਾਂ ਆਪਾਂ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਦੇ ਬਾਰੇ 'ਚ ਮੋਟਾ ਜਿਹਾ ਜਿਹੜਾ ਜਾਣਦੇ ਹਾਂ। ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿੱਚ ਸਨ ਤੇ ਕਾਫੀ ਕਲੋਜ਼ ਸਨ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪੱਕੇ ਮਿੱਤਰ ਸਨ। ਤੇ ਫਿਰ ਇਹ ਜਿਹੜੀ ਮਿੱਤਰਤਾਈ ਆ ਰਿਸ਼ਤੇ ਵਿੱਚ ਵੀ ਬਦਲੀ। ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਪੁੱਤਰੇ ਸਨ ਕੰਵਰ ਨੌਨਿਹਾਲ ਸਿੰਘ, ਉਹਨਾਂ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਧੀ ਦਾ ਰਿਸ਼ਤਾ ਹੁੰਦਾ, ਕੁੜਮ ਬਣਦੇ ਨੇ। ਤੇ ਉਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਸੀ ਜਿਹੜੇ, ਉਹਨਾਂ ਨੂੰ ਇੱਕ ਗੱਲ ਬੜੀ ਖੜਕਦੀ ਹੁੰਦੀ ਸੀਗੀ ਕਿ ਦਰਬਾਰ ਦੇ ਵਿੱਚ, ਖਾਲਸਾ ਰਾਜ ਦੇ ਦਰਬਾਰ ਵਿੱਚ ਡੋਗਰਿਆਂ ਦੀ ਜਿਹੜੀ ਬੜੀ ਘੁਸਪੈਠ ਪੈਠ ਸੀਗੀ, ਉਹਨਾਂ ਦੀ ਬੜੀ ਸੁਣੀ ਜਾਂਦੀ ਸੀਗੀ। ਤਾਂ ਉਹਨਾਂ ਨੇ ਇਹ ਗੱਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀਆਂ, ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਾਂ ਲਾ ਲਓ ਅਣਸੁਣਿਆ ਕੀਤਾ ਜਾਂ ਕੋਈ ਧਿਆਨ ਨਹੀਂ ਦਿੱਤਾ, ਤਾਂ ਇਹਦੇ ਤੋਂ ਉਹ ਥੋੜ੍ਹਾ ਜਿਹਾ ਨਿਰਾਸ਼ ਹੋਏ, ਦੋਨਾਂ 'ਚ ਮਤਭੇਦ ਹੋਏ। ਤਾਂ ਫਿਰ ਉਹ ਹਮੇਸ਼ਾ ਲਈ ਉਹਨਾਂ ਨੇ ਜਿਹੜੀ ਲਾਹੌਰ ਦਰਬਾਰ ਤੋਂ ਆ ਉਹ ਦੂਰੀ ਬਣਾ ਲਈ ਸੀ, ਅਟਾਰੀ ਪਿੰਡ 'ਚ ਚਲੇ ਗਏ ਸਨ ਆਪਦੇ 'ਚ। ਤੇ ਉੱਥੇ ਇਹਨਾਂ ਕੋਲੇ ਜਗੀਰ ਸੀ ਅਟਾਰੀ ਪਿੰਡ ਦੀ, ਤੇ ਉੱਥੇ ਜਾ ਕੇ ਰਹਿਣ ਲੱਗ ਪਏ। ਤੇ ਫਿਰ ਚਲੋ ਸਮਾਂ ਆਪਣੇ ਚੱਲਦਾ ਜਾਂਦਾ, ਤੇ ਜਦੋਂ ਜਿਹੜਾ ਕੁਛ ਲਾਹੌਰ ਦਰਬਾਰ 'ਚ ਫਿਰ ਦੱਸ ਹੁੰਦਾ ਹੈ, ਅੰਗਰੇਜ਼ ਫਿਰ ਜਦੋਂ ਆਉਂਦੇ ਆ, ਕਬਜ਼ਾ ਕਰਦੇ ਆ, ਤੇ ਲੜਾਈਆਂ ਹੁੰਦੀਆਂ ਨੇ ਸਿੱਖਾਂ ਦੀਆਂ। ਫਿਰ ਮਹਾਰਾਣੀ ਜਿੰਦਾਂ ਜਦੋਂ ਖੱਤ ਲਿਖਦੀ ਆ, ਫਿਰ ਉਹ ਸਭਰਾਵਾਂ ਦੇ ਜੰਗ 'ਚ ਜਾਂਦੇ ਨੇ, ਹੈ ਨਾ। ਤੇ ਚਲੋ ਇੱਕ ਅਲੱਗ ਚੈਪਟਰ ਆ। ਤਾਂ ਇੱਥੇ ਜਿਹੜਾ ਆਪਾਂ ਮੇਨ ਗੱਲ ਕਰਾਂਗੇ ਸਰਦਾਰ ਸਾਹਿਬ ਦੀ ਸ਼ਹੀਦੀ ਦੀ, ਜਿਨ੍ਹਾਂ ਨੇ ਬਾਬਾ ਤੇਗਾ ਸਿੰਘ ਨੇ ਜਿਸ ਨੂੰ ਅੱਖੀਂ ਦੇਖਿਆ। ਬਾਬਾ ਤੇਗਾ ਸਿੰਘ ਜੀ ਦੱਸਦੇ ਨੇ ਮਾਸਟਰ ਤਾਰਾ ਸਿੰਘ ਜੀ ਨੂੰ, ਕਹਿੰਦੇ ਜਦੋਂ ਸਭਰਾਵਾਂ ਦੀ ਜੰਗ ਹੋਈ ਆ ਤੇ ਸਰਦਾਰ ਸ਼ਾਮ ਸਿੰਘ ਜੀ ਸਭ ਤੋਂ ਮੂਹਰੇ ਹੋ ਕੇ ਲੜ ਰਹੇ ਨੇ। ਕਹਿੰਦਾ ਅਸੀਂ ਬਥੇਰਾ ਕੋਸ਼ਿਸ਼ ਕਰਦੇ ਸੀ ਕਿ ਪਿੱਛੇ ਰਹਿਣ, ਇਹ ਘੋੜਾ ਅੱਗੇ ਨਾ ਲੈ ਕੇ ਜਾਣ, ਪਰ ਕਹਿੰਦੇ ਉਹਨਾਂ ਨੂੰ ਕੋਈ ਇਹੋ ਜਿਹਾ ਜੋਸ਼ ਚੜਿਆ ਹੋਇਆ ਸੀਗਾ ਕਿ ਉਹ ਬਸ ਵੀ ਵਿੱਚ ਜਿੱਧਰ ਉਹਨਾਂ ਨੂੰ ਪਤਾ ਲੱਗਦਾ ਵੀ ਦੁਸ਼ਮਣ ਦਾ ਪੱਲੜਾ ਭਾਰੀ ਹੋ ਰਿਹਾ, ਉਧਰ ਘੋੜਾ ਲੈ ਕੇ ਚਲੇ ਜਾਂਦੇ ਆਪਦਾ, ਉੱਥੇ ਲੜਦੇ। ਉਹ ਕਹਿੰਦੇ ਵੀ ਅਚਾਨਕ ਕੁਛ ਗੋਲੀਆਂ ਵੱਜੀਆਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੇ, ਤੇ ਗੋਲੀਆਂ ਵੱਜੀਆਂ। ਉਹ ਬਾਬਾ ਤੇਗਾ ਸਿੰਘ ਜੀ ਨੇ ਲਿਖਿਆ ਵੀ 17-18 ਗੋਲੀਆਂ ਵੱਜੀਆਂ। ਚਲੋ ਹੁਣ ਆਪਾਂ ਇੱਕ ਇਹ ਪੱਖ ਰੱਖ ਲੈਂਦੇ ਹਾਂ ਕਿ ਚੱਲਦੀ ਜੰਗ ਦੇ ਵਿੱਚ ਕੋਈ ਬੰਦਾ ਗੋਲੀਆਂ ਤਾਂ ਨਹੀਂ ਗਿਣਦਾ ਗਾ ਵੀ ਕਿੰਨੀਆਂ ਵੱਜੀਆਂ, ਨਾ ਇੰਨਾ ਧਿਆਨ ਹੁੰਦਾ। ਪਰ ਜੇ ਆਪਾਂ ਡਾਕਟਰ ਗੰਡਾ ਸਿੰਘ ਜੀ ਦੇ ਜੋ ਲਿਖਿਆ, ਉਹਨਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ 'ਤੇ ਕਿਤਾਬ ਲਿਖੀ ਆ, ਉਹਦੇ ਵਿੱਚ 7 ਗੋਲੀਆਂ ਦਾ ਜ਼ਿਕਰ ਕੀਤਾ ਕਿ ਸਰਦਾਰ ਸ਼ਾਮ ਸਿੰਘ ਜੀ ਦੇ ਲੱਗੀਆਂ ਸੀਗੀਆਂ। ਤੇ ਗੋਲੀਆਂ ਲੱਗਣ ਤੋਂ ਬਾਅਦ ਉਹ ਕਹਿੰਦਾ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ
ਡਿੱਗਦੇ ਨੇ ਘੋੜੇ ਤੋਂ ਤਾਂ ਡਿੱਗਣ ਲੱਗਦੇ ਨੇ ਤਾਂ ਜਿਹੜਾ ਵਹਾਬੀ ਹੁੰਦਾ ਉਹ ਫੜ ਲੈਂਦਾ ਉਹਨਾਂ ਨੂੰ। ਅਤੇ ਫਿਰ ਉਹ ਕਹਿੰਦਾ ਬਈ ਸਰਦਾਰ ਸ਼ਾਮ ਸਿੰਘ ਜੀ ਫਿਰ ਕਹਿੰਦੇ ਕਿ ਮੈਨੂੰ ਘੋੜੇ 'ਤੇ ਬਿਠਾਓ ਖੁਦ ਤੋਂ, ਕਿਉਂਕਿ ਖੂਨ ਕਾਫੀ ਵਗ ਚੁੱਕਿਆ ਸੀ, ਬੈਠਾ ਨਹੀਂ ਸੀ ਜਾ ਰਿਹਾ। ਅਤੇ ਕਹਿੰਦੇ ਫਿਰ ਅਸੀਂ ਉਹਨਾਂ ਨੂੰ ਚੱਕ ਕੇ ਘੋੜੇ 'ਤੇ ਬਿਠਾਇਆ। ਪਹਿਲਾਂ ਤਾਂ ਕਹਿੰਦੇ ਅਸੀਂ ਜਿੱਦ ਕੀਤੀ ਕਿ ਭਾਈ ਰਹਿਣ ਦਿਓ, ਵੀ ਤੁਹਾਡੇ ਵੀ ਬਹੁਤ ਜ਼ਖਮੀ ਹੋ ਚੁੱਕੇ ਹੋ, ਪਰ ਕਹਿੰਦੇ ਉਹਨਾਂ 'ਚ ਜੋਸ਼ ਹੀ ਕੁਛ ਇਹੋ ਜਿਹਾ ਸੀ। ਉਹ ਕਹਿੰਦੇ ਬਸ ਮੈਨੂੰ ਘੋੜੇ 'ਤੇ ਬਿਠਾਓ ਇੱਕ ਵਾਰ। ਕਹਿੰਦੇ ਅਸੀਂ ਘੋੜੇ 'ਤੇ ਬਿਠਾਇਆ, ਵਹਾਬੀ ਨੇ, ਨਾਲ ਮੈਂ ਸੀ, ਅਤੇ ਕਹਿੰਦਾ ਮੇਰੇ ਹੱਥ 'ਚ ਤਲਵਾਰ ਫੜਾ ਦਿਓ। ਬਾਈ ਫਿਰ ਇੱਥੇ ਤਲਵਾਰ ਫੜ ਕੇ ਉਹ ਹੱਥ ਦੇ ਵਿੱਚ ਆਖਰੀ ਬੋਲ ਬੋਲਦੇ ਨੇ। ਅਤੇ ਮੈਂ ਪਹਿਲਾਂ ਇਹ ਦੱਸ ਦੇਵਾਂ ਕਿ ਆਪਾਂ ਰਾਗੀਆਂ ਢਾਡੀਆਂ ਤੋਂ ਬੋਲ ਸੁਣਦੇ ਹਾਂ, ਢਾਡੀਆਂ ਤੋਂ, ਕਵੀਸ਼ਰਾਂ ਤੋਂ, ਅਤੇ ਸਾਡੇ ਕਥਾ ਵਾਚਕਾਂ ਤੋਂ ਜਾਂ ਪ੍ਰਚਾਰਕਾਂ ਤੋਂ, ਕਿ ਇਹ ਬੋਲ ਸੀਗੇ ਜਿਹੜੇ ਕਿ ਜਾਂ ਕਹਿ ਦਿਓ ਅਟਾਰੀ ਨੂੰ ਹੁਣ ਮੈਂ ਮੁੜ ਕੇ ਨਹੀਂ ਆਉਣਾ। ਅਤੇ ਇਹ ਬੋਲ ਔਨ ਰਿਕਾਰਡ ਨੇ ਜਿਹੜੇ ਬਾਬਾ ਤੇਗਾ ਸਿੰਘ ਜੀ ਨੇ ਦੱਸੇ ਨੇ, ਮਾਸਟਰ ਤਾਰਾ ਸਿੰਘ ਜੀ ਨੇ, ਇਹ ਉਹਨਾਂ ਦੇ ਆਖਰੀ ਬੋਲ ਸੀਗੇ। ਅਤੇ ਫਿਰ ਉਹ ਕਹਿੰਦੇ ਆ ਲੜਦੇ ਆ, ਅਤੇ ਆਖਰੀ ਕਹਿੰਦੇ ਫਿਰ ਉਹਨਾਂ ਦੇ ਕੁਛ ਗੋਲੀਆਂ ਵੱਜਦੀਆਂ ਨੇ, ਅਤੇ ਪਹਿਲਾਂ ਸ਼ਹੀਦ ਹੁੰਦੇ ਆ, ਫਿਰ ਬਾਅਦ ਦੇ ਵਿੱਚ ਘੋੜੇ ਤੋਂ ਡਿੱਗਦੇ ਆ ਉਹ। ਬਾਈ ਜੀ ਜਿੰਨਾ ਵੀ ਤੁਸੀਂ ਹਾਲ ਸੁਣਾਇਆ ਨਾ ਸਰਦਾਰ ਸ਼ਾਮ ਸਿੰਘ ਅਟਾਰੀ ਹੋਣਾ ਦੀ ਸ਼ਹੀਦੀ ਨੂੰ ਲੈ ਕੇ, ਮੈਂ ਵੀ ਜਦੋਂ ਇਹ ਕਿਤਾਬ ਪੜ੍ਹੀ ਨਾ, ਕਿਤਾਬ ਦੇ ਵਿੱਚ ਇਹ ਹੁੰਦਾ ਆ ਕਿ ਜਾਦੂ ਹੀ ਹੁੰਦਾ ਕਿ ਜਦੋਂ ਤੁਸੀਂ ਅੱਖਰ ਪੜ੍ਹਦੇ ਹੋ ਤੁਹਾਡੇ ਉੱਦਾਂ ਹੀ ਅੱਖਾਂ ਸਾਹਮਣੇ ਉਹ ਪਿਕਚਰ ਉੱਕਰਦੀ ਜਾਂਦੀ ਹੈ ਨਾ। ਜੀ ਬਿਲਕੁਲ। ਉਹਦੇ ਵਿੱਚ ਜਦੋਂ ਮੈਂ ਪੜ੍ਹਿਆ ਨਾ ਕਿ ਸ਼ਾਮ ਸਿੰਘ ਅਟਾਰੀ, ਸਰਦਾਰ ਸ਼ਾਮ ਸਿੰਘ ਅਟਾਰੀ ਹੋਣਾ ਦੀ ਇੱਕ ਟਾਈਮ 'ਤੇ ਪੱਗ ਲੱਥੀ ਜੀ, ਅਤੇ ਫਿਰ ਉਹ ਉਹਨਾਂ ਨੂੰ ਸਰਦਾਰ ਸਾਹਿਬ ਨੇ ਜਦੋਂ ਬੰਨ੍ਹਣ ਲਈ ਆਪਣਾ ਹੱਥ ਖੋਲ੍ਹਣਾ ਚਾਹਿਆ, ਅਤੇ ਤਲਵਾਰ ਨੂੰ ਇਸ ਜੋਸ਼ ਨਾਲ ਜਕੜਿਆ ਹੋਇਆ ਸੀਗਾ ਕਿ ਉਹ ਉਹਨਾਂ ਦਾ ਜਿਹੜਾ ਹੱਥ ਆ ਉਹ ਤਲਵਾਰ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਜੰਮ ਗਿਆ। ਉਹਦੀ ਹੱਥ ਦੀ ਮਾਲਿਸ਼ ਕਰਨ ਤੋਂ ਬਾਅਦ ਉਹ ਉਂਗਲਾਂ ਖੁੱਲ੍ਹੀਆਂ ਅਤੇ ਫਿਰ ਉਹਨਾਂ ਨੇ ਪੱਗ ਬੰਨੀ। ਮੈਂ ਜਦੋਂ ਉਹ ਪੜ੍ਹ ਰਹੇ ਸੀ ਅਤੇ ਮੈਨੂੰ ਉਦੋਂ ਮਹਿਸੂਸ ਹੋਇਆ ਕਿ ਕਿੱਦਾਂ ਦੇ ਉਹ ਕਿਰਦਾਰ ਹੋਣਗੇ, ਕਿੱਦਾਂ ਦਾ ਉਹ ਸਰਦਾਰ ਦਾ ਜਿਗਰਾ ਹੋਊਗਾ। ਜਿੱਦਾਂ ਤੁਸੀਂ ਕਿਹਾ ਕਿ ਬਾਬਾ ਤੇਗਾ ਸਿੰਘ ਹੋਣੀ ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਪਿੱਛੇ ਹੋ ਜਾਓ, ਪਿੱਛੇ ਰਹੋ, ਤੁਸੀਂ ਸਾਡੇ ਸਰਦਾਰ ਹੋ। ਜਿੱਦਾਂ ਕਹਿੰਦੇ ਹੁੰਦੇ ਕਿ ਕਮਾਂਡਰ ਪਿੱਛੇ ਰਹਿ ਕੇ ਅਤੇ ਵਿਉਂਤਬੰਦੀ ਕਰਦਾ, ਕਦੀ ਅੱਗੇ ਨਹੀਂ ਜਾਂਦਾ। ਪਰ ਜਿਹੜਾ ਸਰਦਾਰ ਸਾਹਿਬ ਹੈ ਉਹ ਖੁਦ ਹਰ ਥਾਂ 'ਤੇ ਜਿੱਥੇ ਵੀ ਪੱਲੜਾ ਭਾਰੀ ਹੁੰਦਾ ਸੀ ਉੱਥੇ ਆਪ ਜਾਂਦੇ ਸੀ, ਆਪ ਅੱਗੇ ਹੋ ਕੇ ਲੜਦੇ ਸੀ। ਉਹ ਉਹਨਾਂ ਸਿੰਘਾਂ ਦਾ ਕਿਰਦਾਰ ਸੀ। ਤੇ ਮੈਨੂੰ ਲੱਗਦਾ ਕਿ ਤਾਂ ਹੀ ਉਹ ਸ਼ਾਇਦ ਐਸੇ ਸਿੰਘ, ਚਾਹੇ ਹਰੀ ਸਿੰਘ ਨਲੂਆ ਹੋਣੀ ਹੋ ਜਾਂ ਸਰਦਾਰ ਸ਼ਾਮ ਸਿੰਘ ਅਟਾਰੀ, ਇੱਦਾਂ ਦੇ ਸਿੰਘਾਂ 'ਤੇ ਅੱਜ ਵੀ ਗੱਲ ਹੁੰਦੀ ਹੈ ਜੀ, ਕਿਉਂਕਿ ਉਹਨਾਂ ਦੇ ਕਿਰਦਾਰ ਬਹੁਤ ਜ਼ਿਆਦਾ ਉੱਚੇ ਸੀ। ਜੀ ਬਿਲਕੁਲ। ਅਤੇ ਕਾਫੀ ਸਾਰੇ ਇਸੇ ਲਈ ਕਾਫੀ ਸਾਰੇ ਇਤਿਹਾਸਕਾਰਾਂ ਦਾ ਜਿਹੜਾ ਇਹ ਮੰਨਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਅਸਲ ਜਿਸ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਸ਼ਹਾਦਤ ਹੁੰਦੀ ਹੈ, ਅਸਲ ਉਸ ਦਿਨ ਗਿਆ। ਅਸਲ ਸਿੱਖ ਰਾਜ ਦਾ ਸੂਰਜ ਜਿਹੜਾ ਉਸ ਦਿਨ ਛੁਪਿਆ। ਅਤੇ ਉਸੇ ਸਿੱਖ ਰਾਜ ਦੇ ਆਖਰੀ ਜਰਨੈਲ ਦੇ ਆਖਰੀ ਬੋਲ ਕੀ ਸਨ, ਜਾਂ ਕਹਿ ਦਿਓ ਅਟਾਰੀ ਨੂੰ ਅਸਾਂ ਹੁਣ ਮੁੜ ਕੇ ਨਹੀਂ ਆਉਣਾ। ਕਿੱਡਾ ਵੱਡਾ ਜਿਹੜਾ ਇਸ ਵਾਕ ਦੇ ਵਿੱਚ ਅਰਥ ਲੁਕੇ ਹੋਏ ਆ ਕਿ ਜਾਓ ਕਹਿ ਦਿਓ ਅਟਾਰੀ ਨੂੰ ਕਿ ਹੁਣ ਅਸਾਂ ਮੁੜ ਕੇ ਨਹੀਂ ਆਉਣਾ। ਇਸ ਤੋਂ ਪਹਿਲਾਂ ਜਿੱਦਾਂ ਤੁਸੀਂ ਕਿਹਾ ਕਿ ਮਹਾਰਾਣੀ ਜਿੰਦਾਂ ਨੇ ਉਹਨਾਂ ਨੂੰ ਜਿਹੜਾ ਖੱਤ ਲਿਖਿਆ ਸੀ, ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜਿਹੜੇ ਉਹ ਬੋਲ ਲਿਖੇ ਗਏ ਆ ਖੱਤ ਦੇ ਵਿੱਚ, ਉਹਨਾਂ ਨੂੰ ਮੈਨੂੰ ਲੱਗਦਾ ਕਿ ਮਹਾਰਾਣੀ ਜਿੰਦਾਂ ਨੂੰ ਵੀ ਇੱਕੋ ਇੱਕ ਜਿਹੜਾ ਪਤਾ ਸੀ ਕਿ ਜੇ ਕੋਈ ਸਾਂਭ ਸਕਦਾ ਇਸ ਸਿੱਖ ਰਾਜ ਨੂੰ, ਜੇ ਬਚਾ ਸਕਦਾ, ਤੇ ਉਹ ਸਰਦਾਰ ਸ਼ਾਮ ਸਿੰਘ ਅਟਾਰੀ ਜਿਹੜੇ ਆ ਸਿਰਫ ਉਹ ਹੀ ਬਚਾ ਸਕਦੇ। ਤਾਂ ਕਰਕੇ ਜਿੰਨੀਆਂ ਵੀ ਸਾਜ਼ਿਸ਼ਾਂ ਹੁੰਦੀਆਂ ਸੀ ਦਰਬਾਰ ਦੇ ਵਿੱਚ, ਜਾਂ ਜੋ ਕੁਛ ਉਸ ਜੰਗ ਬਾਰੇ ਵੀ ਬਹੁਤ ਕੁਛ ਲਿਖਿਆ ਗਿਆ ਕਿ ਕਿਸ ਤਰੀਕੇ ਨਾਲ ਉਹਦੇ ਵਿੱਚ ਵੀ ਬਹੁਤ ਕੁਛ ਹੋਇਆ। ਪੁਲ ਸਾੜਿਆ ਗਿਆ ਪਿੱਛੋਂ, ਜੋ ਤੇਜਾ ਸਿੰਘ ਭੱਜਿਆ ਆ ਉਹਨੇ ਬਾਅਦ 'ਚ ਉਹ ਪੁਲ ਸਾੜਤਾ, ਜਾਂ ਜਿਹੜਾ ਬਰੂਦ ਦੀ ਥਾਂ 'ਤੇ ਜਿਹੜਾ ਸਰੋਂ ਦੇ ਬੋਰੇ ਭੇਜੇ ਗਏ, ਕਿਸ ਹੱਦ ਤੱਕ ਸਾਜ਼ਿਸ਼ਾਂ ਹੋਈਆਂ। ਪਰ ਫਿਰ ਵੀ ਸਿੰਘ ਜਿਹੜੇ ਆ ਕਿੰਨੀ ਬਹਾਦਰੀ ਨਾਲ ਲੜੇ, ਕਿਉਂਕਿ ਉਹਦੇ ਵਿੱਚ ਕਿਤਾਬ 'ਚ ਉਹ ਵੀ ਜ਼ਿਕਰ ਆਉਂਦਾ ਨਾ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਜਦੋਂ ਸਾਡੇ 'ਤੇ ਹਮਲਾ ਹੋ ਗਿਆ ਸਾਨੂੰ ਭੱਜਣਾ ਪੈਣਾ। ਅਤੇ ਉਹ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਉਹਨਾਂ ਦਾ ਕਥਨ ਸੀ ਜਿਹੜਾ ਆਖਰੀ, ਉਹ 'ਚ ਸਭ ਕੁਛ ਕਲੀਅਰ ਹੁੰਦਾ ਕਿ ਬਾਕੀ ਚਾਹੇ ਸਾਰੇ ਹੀ ਭੱਜ ਜਾਣ, ਪਰ ਸਰਦਾਰ ਸ਼ਾਮ ਸਿੰਘ ਅਟਾਰੀ ਜਿਹੜਾ ਹੈ ਉਹ ਜਿਉਂਦਾ ਇਸ ਜੰਗੇ ਮੈਦਾਨ ਨੂੰ ਛੱਡ ਕੇ ਨਹੀਂ ਭੱਜੂਗਾ। ਹਾਂਜੀ ਬਿਲਕੁਲ। ਤਾਂ ਇਹ ਆਖਰੀ ਕਥਨ, ਜਿਵੇਂ ਮੈਂ ਕਹਿੰਦਾ ਹੁੰਦਾ ਕਿ ਮੈਂ ਕਈ ਵਾਰੀ ਮਨ ਭਰ ਆਉਂਦਾ ਇਹ ਸੁਣ ਕੇ, ਜਦੋਂ ਕਿ ਆਖਰੀ ਜਰਨੈਲ ਦੇ ਸਿੱਖ ਰਾਜ, ਉਸ ਸਮੇਂ ਦੇ ਸਿੱਖ ਰਾਜ ਦੇ ਆਖਰੀ ਜਰਨੈਲ ਦੇ ਆਖਰੀ ਬੋਲ, ਕਿਆ ਬਾਤਾਂ ਨੇ। ਅਤੇ ਇੱਕ ਬਾਈ ਜੀ ਜਿਹੜੀ ਇਹਦੇ ਵਿੱਚ ਹੋਰ ਮੈਂ ਦੱਸਣਾ ਚਾਹਾਂਗਾ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਹੱਕ ਦਿੱਤਾ ਹੋਇਆ ਸੀ, ਜਿੰਨੀਆਂ ਜਗੀਰਾਂ ਦਿੱਤੀਆਂ ਹੋਈਆਂ ਸੀ ਸਰਦਾਰਾਂ ਨੂੰ, ਸਿੱਖ ਸਰਦਾਰਾਂ ਨੂੰ, ਕਿ ਹਾਂ ਤੁਸੀਂ ਆਪਣੇ ਤੌਰ 'ਤੇ ਇਨਸਾਫ ਕਰਨਾ ਹੈ ਆਪੋ ਆਪਣੇ ਰਾਜ ਦੇ ਵਿੱਚ। ਅਤੇ ਜਿਹੜਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਕਿਸ ਤਰ੍ਹਾਂ ਇਨਸਾਫ ਕਰਦੇ ਸਨ, ਉਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ। ਖਾਸ ਤੌਰ 'ਤੇ ਜੇ ਆਪਾਂ
ਅੱਜ ਦੇ ਦਿਨ 'ਚ ਸੋਚੀਏ ਕਿ ਇੱਕ ਜਿਹੜਾ ਬਲਾਤਕਾਰੀ ਦੀ ਕੀ ਸਜ਼ਾ ਸੀਗੀ ਸਿੱਖ ਰਾਜ ਦੇ ਵਿੱਚ। ਹੁੰਦਾ ਕੀ ਹੈ, ਬਾਬਾ ਤੇਗਾ ਸਿੰਘ ਜੀ ਨੇ ਲਿਖਿਆ ਜੋ ਕਹਿੰਦੇ ਕਿ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਨਾ ਡਾਕੂ ਤੋਰਾ ਸਿੰਘ ਨਾਂ ਦਾ ਬੰਦਾ, ਸਿੰਘ ਲੱਗ ਗਿਆ ਨਾਮ, ਅਗਰ ਡਾਕੂ ਤੋਰਾ ਦਾ ਜ਼ਿਕਰ ਹੁੰਦਾ। ਹਾਂਜੀ, ਡਾਕੂ ਤੋਰਾ ਵੀ ਇੱਧਰ ਆਇਆ ਹੋਇਆ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੇ ਏਰੀਏ ਵੱਲ, ਤੇ ਇਹਨੇ ਵੀ ਸਿੱਖ ਰਾਜ ਦੇ ਅੰਦਰ ਨਹੀਂ ਉਦੋਂ ਬਾਹਰ ਕਿਤੇ ਡਾਕੇ ਮਾਰੇ ਹੋਣੇ ਆ, ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਨੂੰ ਇਹ ਪਤਾ ਲੱਗਦਾ ਵੀ ਇਹਨੇ ਬੀਬੀਆਂ ਦੀ ਬੇਪਤੀ ਕੀਤੀ ਆ। ਤੇ ਉਹ ਬਾਬਾ ਤੇਗਾ ਸਿੰਘ ਜੀ ਕਹਿੰਦੇ ਆ ਵੀ ਸਾਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਕੋਲ ਬੁਲਾਉਂਦੇ ਆ, ਕਹਿੰਦੇ ਕਿ ਇਹ ਜਿਹੜਾ ਡਾਕੂ ਤੋਰਾ ਹੈ ਇਹਨੇ ਬੀਬੀਆਂ ਦੀ ਬੇਪਤੀ ਕੀਤੀ ਆ, ਸੋ ਥੋੜ੍ਹੀ ਜਿਹੀ ਚੌਕਸੀ ਵਧਾਓ, ਇਹਦੇ ਬਾਰੇ ਪਤਾ ਕਰੋ, ਹੋ ਸਕੇ ਤਾਂ ਇਹਨੂੰ ਜਿਉਂਦਾ ਫੜੋ ਤੇ ਇਹਨੂੰ ਸਜ਼ਾ ਦਈਏ। ਤੇ ਬਾਬਾ ਤੇਗਾ ਸਿੰਘ ਕਹਿੰਦੇ ਆ ਵੀ ਉਦੋਂ ਸੂਈਏ ਹੁੰਦੇ ਸਨ, ਸਿੱਖ ਰਾਜ ਸੀਗਾ, ਸੂਈਏ ਆਸੇ ਪਾਸੇ, ਕਹਿੰਦੇ ਪਤਾ ਲੱਗ ਗਿਆ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਡਾਕਾ ਮਾਰਨਾ ਰਾਤ ਨੂੰ। ਤੇ ਬਾਬਾ ਤੇਗਾ ਸਿੰਘ ਜੀ ਤੇ ਨਾਲ ਕੁਛ ਸਿਪਾਹੀਆਂ ਨੂੰ, ਵੈਸੇ ਤਾਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਕਹਿੰਦੇ ਕਿ ਮੈਂ ਜਾਣਾ ਚਾਹੁੰਦਾ ਸੀ, ਖੁਦ ਮੈਂ ਫੜਨਾ ਚਾਹੁੰਦਾ ਸੀ ਉਹਨੂੰ, ਤੇ ਮੈਨੂੰ ਐਂ ਆ ਵੀ ਪਤਾ ਲੱਗ ਜਾਣਾ ਲੋਕਾਂ ਨੂੰ, ਹੈ ਨਾ, ਆਸੇ ਪਾਸੇ ਵੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਆਇਆ, ਹੋ ਸਕਦਾ ਉਹਦੇ ਤੱਕ ਖਬਰ ਪਹੁੰਚ ਜੇ ਤੇ ਉਹ ਨਾ ਆਵੇ। ਉਹ ਫਿਰ ਇਹਨਾਂ ਨੂੰ ਭੇਜਦਾ ਬਾਬਾ ਤੇਗਾ ਸਿੰਘ ਹੁਣਾਂ ਨੂੰ ਕੁਛ ਸਿਪਾਹੀ ਦੇ ਕੇ ਨਾਲ, ਤੇ ਵੀ ਉਹਨੂੰ ਜਿਉਂਦਾ ਫੜ ਕੇ ਲਿਆਓ। ਤੇ ਬਾਬਾ ਤੇਗਾ ਸਿੰਘ ਜੀ ਜਾਂਦੇ ਨੇ ਰਾਤ ਨੂੰ, ਫਿਰ ਜਿਵੇਂ ਉਹ ਆਉਂਦਾ ਵਿਉਂਤ ਨਾਲ ਡਾਕਾ ਮਾਰਨ, ਕੁਛ ਕੁ ਉਹਦੇ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਸਿੱਖ ਫੌਜ ਦੇ ਵੱਲੋਂ, ਤੇ ਫਿਰ ਉਹ ਡਾਕੂ ਤੋਰਾ ਨੂੰ ਜਿਉਂਦਾ ਫੜ ਲਿਆ ਜਾਂਦਾ। ਕਹਿੰਦੇ ਜਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਕੋਲੇ ਲੈ ਕੇ ਆਉਂਦੇ ਆ ਨਾ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਉਹਨੂੰ ਡਾਕੂ ਤੋਰੇ ਨੂੰ ਇੱਕੋ ਗੱਲ ਕਹਿੰਦਾ ਵੀ ਤੂੰ ਕੋਈ ਹੋਰ ਅਪਰਾਧ ਕੀਤਾ ਹੁੰਦਾ ਤਾਂ ਮੈਂ ਤੈਨੂੰ ਬਖਸ਼ ਦਿੰਦਾ, ਪਰ ਤੂੰ ਬੀਬੀਆਂ ਦੀ ਬੇਪਤੀ ਕੀਤੀ ਆ ਤੇ ਇਹਦੀ ਸਜ਼ਾ ਤੈਨੂੰ ਮਿਲੂਗੀ। ਬਿਲਕੁਲ, ਉਹਨਾਂ ਦੇ ਬੋਲ, ਉਹਨਾਂ ਨੇ ਇਹ ਤਾਂ ਕਿਹਾ ਕਿ ਕਹਿੰਦੇ ਤੂੰ ਕਤਲ ਵੀ ਕੀਤਾ ਹੁੰਦਾ ਤੇ ਸ਼ਾਇਦ ਮੈਂ ਕਿਤੇ ਨਾ ਕਿਤੇ ਤੈਨੂੰ ਬਖਸ਼ ਦਿੰਦਾ, ਜੇ ਤੂੰ ਹੋਰ ਕੋਈ ਵੱਡੇ ਤੋਂ ਵੱਡਾ ਜੁਰਮ ਕੀਤਾ ਹੁੰਦਾ, ਪਰ ਜਿਹੜਾ ਤੂੰ ਜੁਰਮ ਕੀਤਾ ਉਹ ਬਖਸ਼ਣ ਯੋਗ ਨਹੀਂ ਆ, ਤੂੰ ਬੀਬੀਆਂ ਦੀ ਬੇਪਤੀ ਕੀਤੀ ਆ, ਇਹ ਸਿੱਖ ਰਾਜ ਦੇ ਵਿੱਚ ਬਖਸ਼ਿਆ ਨਹੀਂ ਜਾ ਸਕਦਾ ਜੀ। ਫਿਰ ਉਹਨੂੰ ਸਜ਼ਾ ਕੀ ਦਿੰਦੇ ਨੇ, ਹਨਾ, ਸਜ਼ਾ ਬਾਬਾ ਤੇਗਾ ਸਿੰਘ ਉਹਨਾਂ ਨੂੰ ਕਹਿੰਦੇ ਨੇ ਵੀ ਇਹਨੂੰ ਬੰਨ੍ਹ ਕੇ ਅਟਾਰੀ ਦੇ ਬਾਜ਼ਾਰ ਵਿੱਚ ਬਿਠਾ ਦਿਓ ਤੇ ਲੋਕਾਂ ਨੂੰ ਇਹ ਹੁਕਮ ਕਰੋ ਬਈ ਮੇਰਾ ਹੁਕਮ ਹੈ ਇਹਦੇ ਰੋਜ਼ 10-10 ਜੁੱਤੀਆਂ ਮਾਰ ਕੇ ਲੰਘਣ, ਜਿਹੜਾ ਵੀ ਲੰਘੇ। ਤੇ ਬਾਬਾ ਤੇਗਾ ਸਿੰਘ ਲਿਖਦਾ ਵੀ 2 ਦਿਨ ਤੱਕ ਇਹ ਕੁਛ ਹੁੰਦਾ ਰਿਹਾ, ਵੀ ਉਹਦੇ 10-10 ਜੁੱਤੀਆਂ ਮਾਰ ਕੇ ਲੰਘਦੇ ਰਹੇ। ਕਹਿੰਦੇ ਫਿਰ ਹਾਰ ਕੇ ਸਰਦਾਰ ਨੇ 2 ਦਿਨਾਂ ਬਾਅਦ ਖੁਦ ਹੀ ਕਿਹਾ ਕਿ ਨਹੀਂ ਬਹੁਤ ਹੋ ਗਈ ਹੁਣ, ਮੈਨੂੰ ਤਰਸ ਆਉਂਦਾ, ਤਰਸ ਆਉਂਦਾ ਇਹਦੇ ਵੱਲ ਦੇਖ ਕੇ, ਵੀ ਜੇ ਮਾਰਨਾ ਹੀ ਆ ਤਾਂ ਇਹਨੂੰ ਮਾਰ ਕੇ ਖਤਮ ਕਰੋ। ਕਹਿੰਦਾ ਫਿਰ ਅਸੀਂ ਗੋਲੀ ਮਾਰ ਕੇ ਉਹਨੂੰ ਮਾਰਿਆ ਉੱਥੇ। ਬਿਲਕੁਲ, ਇਹ ਇੱਥੋਂ ਸਾਨੂੰ ਜਿੱਦਾਂ ਆਪਾਂ ਅੱਗੇ ਵੀ ਗੱਲ ਕਰ ਰਹੇ ਸੀ ਕਿ ਸਿੰਘਾਂ ਦਾ ਕਿਰਦਾਰ ਕਿੱਡਾ ਵੱਡਾ ਸੀ ਕਿ ਉਹ ਕਤਲ ਤੱਕ ਕਹਿੰਦੇ ਵੀ ਅਸੀਂ ਸ਼ਾਇਦ ਕਿਤੇ ਮਾਫ ਕਰ ਦਿੰਦੇ, ਕਿਉਂਕਿ ਉਹਦੇ ਵਿੱਚ ਇੱਕ ਇਸ ਤੋਂ ਪਹਿਲਾਂ ਜਿਹੜਾ ਇੱਕ ਚੈਪਟਰ ਹੁੰਦਾ ਉਹਦੇ ਵਿੱਚ ਇੱਕ ਕਤਲ ਦੀ ਵੀ ਕਹਾਣੀ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਦਾ ਵੀ ਇਨਸਾਫ ਕੀਤਾ ਗਿਆ। ਪਰ ਉਹਨਾਂ ਨੇ ਇਹ ਜਿਹੜੀ ਚੀਜ਼ ਆ ਕਿੱਡੀ ਵੱਡੀ ਕਿ ਇਹ ਜਿਹੜਾ ਜੁਰਮ ਜਿਹੜਾ ਤੁਸੀਂ ਕਰਦੇ ਹੋ ਇਹ ਬਖਸ਼ਣਯੋਗ ਨਹੀਂ। ਤੇ ਮੇਰੇ ਖਿਆਲ ਉਹ ਜਦੋਂ ਆਪਾਂ ਸਿੱਖ ਰਾਜ ਬਾਰੇ ਪੜ੍ਹਦੇ ਹਾਂ ਤਾਂ ਹੀ ਉਹ ਸ਼ਾਇਦ ਕਿਹਾ ਜਾਂਦਾ ਕਿ ਉਸ ਵੇਲੇ ਜਿਹੜਾ ਕਿਉਂਕਿ ਐਸੇ ਥੰਮ ਸੀਗੇ ਸਿੱਖ ਰਾਜ ਦੇ ਵਿੱਚ, ਐਸੇ ਇਨਸਾਫ ਕਰਨ ਵਾਲੇ ਸਰਦਾਰ ਸੀਗੇ, ਮਹਾਰਾਜਾ ਰਣਜੀਤ ਸਿੰਘ ਖੁਦ ਸੀਗੇ, ਕਿ ਜਿਹੜੀ ਬੀਬੀਆਂ ਦੀ ਬੇਪਤੀ ਉਹਨੂੰ ਸਭ ਤੋਂ ਵੱਡਾ ਗੁਨਾਹ ਮੰਨਿਆ ਜਾਂਦਾ ਸੀ, ਵੱਡਾ। ਤੇ ਬਾਈ ਜੀ ਜਿਸ ਤਰ੍ਹਾਂ ਦੀ ਸਜ਼ਾ ਦਿੱਤੀ ਗਈ ਹਨ, ਤੇ ਮਿਸਾਲ ਨੇ ਹੋਰ ਵੀ ਜਿਹੜੀਆਂ ਸਜ਼ਾਵਾਂ ਮਿਸਾਲ ਬਣੀਆਂ ਇਹ ਕਿਤਾਬ ਦੇ ਵਿੱਚ, ਤੁਸੀਂ ਵੀ ਪੜ੍ਹਿਆ ਮੈਂ ਵੀ ਪੜ੍ਹਿਆ। ਅਸੀਂ ਬਾਈ ਇਸੇ ਸਿੱਖ ਰਾਜ ਦੀ ਗੱਲ ਕਰਦੇ ਹਾਂ, ਤੇ ਅੱਜ ਜੇ ਅਸੀਂ ਇਸੇ ਸਿੱਖ ਰਾਜ ਦੀ ਗੱਲ ਕਰ ਲਈਏ ਨਾ ਤੇ ਸਾਡੇ ਕਈਆਂ ਨੂੰ ਆਪਣਿਆਂ ਨੂੰ ਮੌਤ ਪੈ ਜਾਂਦੀ ਹੈ ਵੀ ਕਿਉਂ ਗੱਲ ਕਰਦੇ ਹੋ ਸਿੱਖ ਰਾਜ ਦੀ ਇਹਦੀ। ਤੇ ਵੈਸੇ ਜੇ ਤੁਸੀਂ ਦੇਖਿਆ ਜਾਵੇ, ਮੈਂ ਹੋਰ ਵੀ ਬਥੇਰੇ ਥਾਵਾਂ 'ਤੇ ਦੇਖਿਆ ਹੈ ਨਾ, ਕਿ ਜਿਵੇਂ ਤੁਸੀਂ ਕੈਨੇਡਾ ਅਮਰੀਕਾ 'ਚ ਦੇਖ ਲਓ, ਇੱਥੇ ਸਾਡੇ ਆਸਟ੍ਰੇਲੀਆ 'ਚ ਦੇਖ ਲਓ, ਜੋ ਕੁਛ ਐਬਰੀਜਨਲ ਨਾਲ ਹੋਇਆ ਹੈ ਨਾ, ਤੇ ਉਹਨਾਂ ਦੇ ਪੱਖ 'ਚ ਖੜਨ ਵਾਲੇ ਆਪਣੇ ਕਈ ਪੰਜਾਬੀ ਬਹੁਤ ਨੇ। ਤੁਸੀਂ ਉਹਨਾਂ ਕੋਲੇ ਆਪਣੇ ਖਾਲਸਾ ਰਾਜ ਦੀ ਗੱਲ ਕਰ ਲਓ, ਬਸ ਉਦੋਂ ਹੀ ਮੌਤ ਪੈ ਜਾਂਦੀ ਹੈ ਕਿ ਨਹੀਂ, ਕਿ ਭਾਈ ਕਿਉਂ ਨਹੀਂ, ਵੀ ਸਿੱਖ ਕਿਹੜਾ ਬਾਹਰੋਂ ਉੱਠ ਕੇ ਆ ਕੇ ਬੈਠੇ ਸੀ ਪੰਜਾਬ ਦੇ ਵਿੱਚ, ਸਿੱਖ ਵੀ ਤਾਂ ਪੰਜਾਬ 'ਚ ਹੀ ਜੰਮੇ ਪਲੇ ਸੀ, ਸਿੱਖ ਧਰਮ ਜੰਮਿਆ ਹੀ ਪੰਜਾਬ 'ਚ, ਜਨਮ ਹੀ ਪੰਜਾਬ 'ਚ ਹੋਇਆ ਉਹਦਾ। ਤੇ ਬਿਲਕੁਲ ਉਹ ਜਿਹੜਾ ਦੌਰ ਸੀਗਾ ਉਹ ਸਿੱਖ ਇਤਿਹਾਸ ਦਾ ਸੁਨਹਿਰਾ ਦੌਰ ਸੀ ਮੇਰੇ ਖਿਆਲ, ਜੋ ਸ਼ੇਰੇ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੇ ਜਿਸ ਤਰੀਕੇ ਦਾ ਰਾਜ ਦਿੱਤਾ, ਉਹ ਮੇਰੇ ਖਿਆਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਕਿੱਦਾਂ ਦਾ ਰਾਜ ਹੁੰਦਾ ਆ, ਕਿੱਦਾਂ ਰਾਜ ਕੀਤਾ ਜਾਂਦਾ। ਤੇ ਪੰਜਾਬੀਆਂ ਦੇ ਮੈਨੂੰ ਲੱਗਦਾ ਕਿ ਦਿਲਾਂ 'ਤੇ ਰਾਜ ਕਰਨ ਦਾ ਅੱਜ ਤੱਕ ਜੇ ਕੋਈ ਰਾਜ ਕੀਤਾ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਹੈ। ਉਹਦਾ ਕਾਰਨ ਵੀ ਇਹੀ ਸੀ ਕਿ ਚਾਹੇ
ਕੋਈ ਹਿੰਦੂ ਸਿੱਖ ਮੁਸਲਿਮ ਕੋਈ ਵੀ ਜਿਹੜਾ ਇਹ ਵਿਅਕਤੀ ਉਸ ਰਾਜ 'ਚ ਸੀ, ਸਾਰਿਆਂ ਨੂੰ ਇੱਕ ਬਰਾਬਰ ਵੇਖਿਆ ਜਾਂਦਾ ਸੀ, ਇਨਸਾਫ ਸਾਰਿਆਂ ਨਾਲ ਇੱਕੋ ਜਿਹਾ ਹੁੰਦਾ ਸੀ। ਬਿਲਕੁਲ ਉਹ ਜਿਹੜੀ ਸਿੱਖ ਰਾਜ ਦੀ ਇਤਿਹਾਸ ਦੀ ਗੱਲ ਹੈ, ਤਾਂ ਹੀ ਅਸੀਂ ਦੁਬਾਰਾ ਕਹਿੰਦੇ ਕਿ ਸਿੱਖ ਇਤਿਹਾਸ ਜਿਹੜਾ ਹੈ ਉਹ ਇੰਨਾ ਕੁ ਮਾਨ ਮੱਤਾ ਆ। ਐਸੀਆਂ ਸ਼ਖਸੀਅਤਾਂ ਸਿੱਖ ਇਤਿਹਾਸ ਦੇ ਵਿੱਚ ਪਈਆਂ ਜਿਨ੍ਹਾਂ ਬਾਰੇ ਸਾਨੂੰ ਪੜ੍ਹਨਾ ਚਾਹੀਦਾ, ਜਿਨ੍ਹਾਂ ਦੇ ਇਤਿਹਾਸ, ਜਿਨ੍ਹਾਂ ਦਾ ਜੀਵਨ ਇੰਨਾ ਕੁ ਵੱਡਾ ਕਿ ਸਾਨੂੰ ਉਹਦੇ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ। ਜਿੱਦਾਂ ਬਾਈ ਹੁਣਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਹੁਣਾਂ ਦੀ ਗੱਲ ਕੀਤੀ ਕਿ ਅਸਲ ਸਿੱਖ ਰਾਜ ਉਸ ਦਿਨ ਮੁੱਕਿਆ ਜਿਸ ਦਿਨ ਉਹਨਾਂ ਦੀ ਸ਼ਹੀਦੀ ਹੁੰਦੀ ਆ। ਸੋ ਬਾਈ ਜੀ ਆਪਾਂ ਨਾ ਵਾਰ-ਵਾਰ, ਕਿਉਂਕਿ ਇਹ ਜਿੱਦਾਂ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਸਿੱਖ ਇਤਿਹਾਸ ਇੰਨਾ ਕੁ ਵੱਡਾ ਕਿ ਇੱਥੇ ਤਾਂ ਜਿੰਨੀ ਗੱਲ ਕਰ ਲਈ ਜਾਵੇ ਉਨੀ ਥੋੜ੍ਹੀ ਆ। ਇਸ ਕਰਕੇ ਅਸੀਂ ਤੁਹਾਨੂੰ ਵਾਰ-ਵਾਰ ਆਪਾਂ ਹੋਕਾ ਮਾਰਦੇ ਰਹਾਂਗੇ। ਆਪਾਂ ਇਹਦੇ 'ਤੇ ਦੁਬਾਰਾ ਹੋਰ ਵੀ ਵੱਖਰੀਆਂ ਸ਼ਖਸੀਅਤਾਂ ਅਤੇ ਕਿਤਾਬਾਂ 'ਤੇ ਗੱਲਾਂ ਬਾਤਾਂ ਕਰਾਂਗੇ। ਜਿਹੜਾ ਅੱਜ ਦਾ ਸਮਾਂ ਆ ਉਹ ਤਕਰੀਬਨ ਮੁੱਕ ਚੱਲਿਆ। ਤੁਸੀਂ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹੋ ਜੀ। ਜਾਣ ਤੋਂ ਪਹਿਲਾਂ ਮੈਂ ਤਾਂ ਕੌਣ ਹੁੰਨਾ ਜੀ ਕੁਛ ਕਹਿਣ ਵਾਲਾ, ਕਿ ਇੰਨਾ ਹੀ ਹੈ ਕਿ ਅਸੀਂ ਜੋ ਵੀ ਸਿੱਖ ਇਤਿਹਾਸ ਦੀ ਗੱਲਾਂ ਬਾਤਾਂ ਕਰਾਂਗੇ ਤੇ ਪਹਿਲੀ ਗੱਲ ਤਾਂ ਕਿ ਆਖਰੀ ਨਹੀਂ ਹਨ ਜੀ। ਠੀਕ ਹੈ, ਗਲਤੀਆਂ ਹੋ ਜਾਂਦੀਆਂ ਨੇ ਤੇ ਜੇ ਤੁਹਾਨੂੰ ਲੱਗੇ ਅਸੀਂ ਕਿਤੇ ਕੁਛ ਗਲਤ ਬੋਲ ਰਹੇ ਹਾਂ ਤਾਂ ਉਹਨੂੰ ਜ਼ਰੂਰ ਦੱਸਿਓ, ਤੇ ਕੋਈ ਗਲਤੀ ਹੋਵੇ ਤਾਂ ਉਹਦੇ ਲਈ ਮਾਫ ਕਰਿਓ ਜ਼ਰੂਰ। ਤੇ ਬਾਕੀ ਇਹ ਹੈ ਕਿ ਪੜ੍ਹੋ, ਇਹੀ ਬੇਨਤੀ ਕਰਾਂਗੇ ਕਿ ਆਪਣੇ ਸਿੱਖ ਇਤਿਹਾਸ ਨੂੰ ਪੜ੍ਹੋ, ਤੁਹਾਨੂੰ ਫੇਰ ਹੀ ਪਤਾ ਲੱਗਣਾ। ਅਸੀਂ ਤਾਂ ਚਲੋ ਸ਼ਾਰਟ ਦੇ ਵਿੱਚ ਤੁਹਾਨੂੰ ਦੱਸ ਸਕਦੇ ਹਾਂ, ਕਿਉਂਕਿ ਜੋ ਕਿਤਾਬ ਜਿਸ ਤਰਤੀਬ ਨਾਲ ਬਿਆਨ ਕਰਦੀ, ਅਸੀਂ ਤਾਂ ਉਹਦੇ ਮੈਨੂੰ ਲੱਗਦਾ ਕਿ ਆਸੇ ਪਾਸੇ ਵੀ ਨਹੀਂ, ਅਸੀਂ ਤਾਂ ਉਹਦੇ ਵਿੱਚੋਂ ਕੁਛ ਅੰਸ਼ ਚੁੱਕ ਕੇ ਪੇਸ਼ ਕਰਦੇ ਹਾਂ। ਬਿਲਕੁਲ ਜੀ, ਅਸੀਂ ਤਾਂ ਤੁਹਾਨੂੰ ਇੱਕ ਜਿਵੇਂ ਕਹਿ ਲਈਏ ਸ਼ਾਰਟ ਸਟੋਰੀ ਆ, ਉਹਦੇ ਵਿੱਚ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਤੇ ਪਰ ਇਹ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਸਿੱਖ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕਰੋ, ਫਿਰ ਤੁਹਾਨੂੰ ਪਤਾ ਲੱਗਣਗੀਆਂ ਹੌਲੀ ਚੀਜ਼ਾਂ ਸਾਰੀਆਂ ਕਿ ਕੀ ਕੁਛ ਪੜ੍ਹਨ ਵਾਲਾ ਪਿਆ ਹਜੇ ਅੱਗੇ ਜਿਵੇਂ ਅਸੀਂ ਤੁਹਾਡੇ ਨਾਲ ਸਾਖੀਆਂ ਬਾਬਤ ਵੀ ਗੱਲ ਕਰਾਂਗੇ, ਕਿਵੇਂ ਮਹਾਨ ਗੁਰਸਿੱਖ ਹੋਏ ਨੇ ਸਾਡੇ, ਕਿ ਇਹ ਨਹੀਂ ਕਿ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਸੁਣ ਚੁੱਕੇ ਹੋ, ਉਹ ਨਹੀਂ ਕਿ ਜਿਨ੍ਹਾਂ ਬਾਰੇ ਤੁਸੀਂ ਨਹੀਂ ਸੁਣਿਆ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਤੁਹਾਨੂੰ ਲੱਗੂਗਾ ਕਿ ਹਾਂ ਵਾਕਈ ਅਸੀਂ ਇਹਨਾਂ ਬਾਰੇ ਨਹੀਂ ਸੁਣਿਆ, ਕਿ ਇਹਨਾਂ ਦੀਆਂ ਜਿਹੜੀਆਂ ਸਾਖੀਆਂ ਉਹ ਆਉਣੀਆਂ ਚਾਹੀਦੀਆਂ ਸੀ ਸਾਹਮਣੇ ਜੀ। ਬਿਲਕੁਲ ਬਾਈ ਹੁਣਾਂ ਨੇ ਕਈ ਇੱਦਾਂ ਦੇ ਕਿਰਦਾਰਾਂ ਬਾਰੇ ਮੈਨੂੰ ਦੱਸਿਆ ਜਿਹੜਾ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਇਹ ਕੁਛ ਵੀ ਹੋਇਆ। ਬਿਲਕੁਲ ਬਾਈ ਹੁਣਾਂ ਨੂੰ ਅਸੀਂ ਵਾਰ-ਵਾਰ ਆਵਾਜ਼ ਮਾਰਾਂਗੇ, ਹੋਕਾ ਦੇਵਾਂਗੇ, ਤੁਹਾਡੇ ਨਾਲ ਸਨਮੁਖ ਪੇਸ਼ ਕਰਾਂਗੇ ਕਿ ਕਿਉਂਕਿ ਐਸੀਆਂ ਗੱਲਾਂ ਬਾਤਾਂ ਸੰਗਤ ਤੱਕ ਪਹੁੰਚਣੀਆਂ, ਤੁਹਾਡੇ ਤੱਕ ਪਹੁੰਚਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਜਿੱਦਾਂ ਬਾਈ ਹੁਣਾਂ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਪੜ੍ਹਿਆ ਕਰੋ, ਸੁਣਿਆ ਕਰੋ, ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਸਾਡੇ ਇਤਿਹਾਸ ਦੀ ਬੁੱਕਲ 'ਚ ਕੀ ਕੁਛ ਲੁਕਿਆ ਹੋਇਆ ਆ। ਮੇਰੀ ਬੇਨਤੀ ਇਹ ਆ ਕਿ ਇਸ ਪ੍ਰੋਗਰਾਮ ਦੀ ਫੀਡਬੈਕ ਜੇ ਸਾਡੇ ਦੋਨਾਂ ਤੋਂ ਕੋਈ ਬੋਲਣ ਦੇ ਵਿੱਚ ਭੁੱਲ ਚੁੱਕ ਹੋਈ ਤਾਂ ਉਹਦੇ ਲਈ ਮਾफ़ੀ ਦਿਓ, ਅਤੇ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਅਤੇ ਇਸ ਪ੍ਰੋਗਰਾਮ ਨੂੰ ਅੱਗੇ ਸਾਂਝਾ ਕਰਕੇ ਸਾਡੀ ਹੱਲਾਸ਼ੇਰੀ ਜ਼ਰੂਰ ਵਧਾਇਓ। ਮੈਂ ਅਗਲੇ ਹਫ਼ਤੇ ਫਿਰ ਤੁਹਾਨੂੰ ਮਿਲੂੰਗਾ, ਤਦ ਤੱਕ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਇਜਾਜ਼ਤ ਦਿਓ। ਤੁਸੀਂ ਜਿਉਂਦੇ ਵਸਦੇ ਰਹੋ, ਰੱਬ ਰੱਖਾ, ਪਿਆਰ ਭਰੀ ਸਤਿ ਸ਼੍ਰੀ ਅਕਾਲ।